ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। TV 84 ਦੇ ਸਾਰੇ ਦਰਸ਼ਕਾਂ ਦਾ ਮੈਂ ਅਮਰਵੀਰ ਸਿੰਘ ਤਹਿ ਦਿਲੋਂ ਸਵਾਗਤ ਕਰਦਾ। ਵਿਊਅਰਸ, ਅੱਜ ਅਸੀਂ ਵਰਜੀਨੀਆ ਦੇ ਮਨੈਸਸ ਸ਼ਹਿਰ ਦੇ ਵਿੱਚ ਸਥਿਤ ਗੁਰਦੁਆਰਾ ਸਿੱਖ ਸੈਂਟਰ ਆਫ ਵਰਜੀਨੀਆ ਦੇ ਵਿੱਚ ਪਹੁੰਚੇ ਹਾਂ। ਜਿਵੇਂ ਕਿ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਪਿਛਲੇ ਕੁਝ ਦਿਨ ਪਹਿਲਾਂ ਪੰਜਾਬੀ ਦੇ ਮਹਾਨ ਪੋਇਟ ਅਤੇ ਸਾਹਿਤਕਾਰ ਜਿਹੜੇ ਲਹਿੰਦੇ ਪੰਜਾਬ ਦੇ ਵਿੱਚ ਵਸਦੇ ਸਨ, ਅਫਜ਼ਲ ਅਹਿਸਨ ਰੰਧਾਵਾ, ਉਹ ਸਾਨੂੰ ਸਦੀਵੀ ਵਿਛੋੜਾ ਦੇ ਗਏ ਨੇ ਅਤੇ ਇਸੇ ਦੇ ਨਾਲ ਉਹਨਾਂ ਨੂੰ ਟ੍ਰਿਬਿਊਟ ਦੇ ਤੌਰ 'ਤੇ ਅੱਜ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਜਿਹੜਾ ਪ੍ਰੋਗਰਾਮ ਹੈ ਉਹ ਉਲੀਕਿਆ ਜਾ ਰਿਹਾ। ਇਸੇ ਦੇ ਨਾਲ ਜਿਹੜਾ ਲੰਘੀ ਪਰਸੋਂ ਦਾ ਦਿਨ ਸੀ, ਉਸ ਦਿਨ ਗੁਰੂ ਨਾਨਕ ਪਾਤਸ਼ਾਹ ਦਾ ਜੋਤੀ ਜੋਤ ਸਮਾਉਣ ਦਾ ਦਿਨ ਵੀ ਸੀ। ਉਸੇ ਦਿਨ ਅਖੰਡ ਪਾਠ ਸਾਹਿਬ ਆਰੰਭ ਕੀਤੇ ਗਏ ਆ ਅਤੇ ਅੱਜ ਅਖੰਡ ਪਾਠ ਸਾਹਿਬ ਦੇ ਜਿਹੜੇ ਭੋਗ ਨੇ ਉਹ ਗੁਰਦੁਆਰਾ ਸਾਹਿਬ ਦੇ ਵਿੱਚ ਪਾਏ ਜਾਣਗੇ। ਸੋ ਇਹਨਾਂ 2 ਦਿਨਾਂ ਨੂੰ ਮੁੱਖ ਰੱਖਦਿਆਂ ਹੋਇਆਂ ਜਿਹੜਾ ਅੱਜ ਦਾ ਵਿਸ਼ੇਸ਼ ਸਮਾਗਮ ਹੈ, ਦੀਵਾਨ ਹੈ, ਉਹ ਗੁਰਦੁਆਰਾ ਸਾਹਿਬ ਦੇ ਵਿੱਚ ਸਜਾਇਆ ਜਾ ਰਿਹਾ। ਆਓ ਅੰਦਰ ਚੱਲਦੇ ਹਾਂ ਅਤੇ ਜਿਹੜੇ ਇੱਥੋਂ ਦੇ ਪ੍ਰਬੰਧਕ ਨੇ ਗੁਰਦੁਆਰਾ ਸਾਹਿਬ ਦੇ, ਅਤੇ ਇੱਥੇ ਵਰਜੀਨੀਆ ਦੇ ਜਿਹੜੇ ਪਤਵੰਤੇ ਸੱਜਣ ਪੰਥਕ ਜਥੇਬੰਦੀਆਂ ਦੇ ਨਾਲ ਸੰਬੰਧਿਤ ਜਿਹੜੇ ਨੁਮਾਇੰਦੇ ਨੇ ਉਹ ਇੱਥੇ ਪਹੁੰਚੇ ਨੇ, ਉਹਨਾਂ ਦੇ ਨਾਲ ਵੀ ਵਿਚਾਰਾਂ ਦੀ ਸਾਂਝ ਪਾਉਂਦੇ ਹਾਂ। करने हार
जिस ते उपजे तिस माहि समाए, जिस ते उपजे तिस माहि समाए, जिस ते उपजे तिस माहि समाए, जिस ते उपजे तिस माहि समाए। प्रभु का किया जन्मीठ लगाना, जैसा तैसा दृष्टाना। प्रभु का किया जन्मीठ लगाना, जैसा तैसा दृष्टाना, जैसा तैसा दृष्टाना। जिस ते उपजे तिस माहि समाए, 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 जिस ते उपजे तिस माहि समाए। आपस को आप दीनो मान, नानक प्रभु जन एको जान। आपस को आप दीनो मान, नानक प्रभु जन एको जान। नानक प्रभु जन एको जान। जिस ते उपजे तिस माहि समाए, 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 जिस ते उपजे तिस माहि समाए। प्रगट पई सगले जुग अंतर, प्रगट पई सगले जुग अंतर। गुरु नानक की वड्याई,
कमला बन आई। प्रगट भई सगले जुग अंतर, गुरु नानक की वड्याई। गुरु नानक की वड्याई। गुरु नानक की वड्याई। प्रगट सगले जुग अंतर, प्रगट भई सगले जुग अंतर, गुरु नानक की वड्याई। गुरु नानक की वड्याई। गुरु नानक की वड्याई। गुरु नानक की वड्याई। प्रगट भई सगले जुग अंतर, प्रगट भई सगले जुग अंतर। कर स्नान सिमर प्रभु अपना, मन तन पे अरोगा। मन तन पे अरोगा। कर स्नान सिमर प्रभु अपना, मन तन पे अरोगा। मन तन पे अरोगा। कोट विघ्न लाते प्रभु शरणा, प्रगटे भले संजोगा। प्रगटे भले संजोगा। कोट विघ्न लाते प्रभु शरणा, प्रगटे भले संजोगा। प्रगटे भले संजोगा।
ਸਗਲੇ ਜੁਗ ਅੰਤਰ ਪ੍ਰਗਟ ਭਈ ਸਗਲੇ ਜੁਗ ਅੰਤਰ ਸਾਚਾ ਸਾਹਿਬ ਅਮਿਤ ਵਡਾਈ ਭਗਤ ਵਛਲ ਦਇਆਲਾ ਭਗਤ ਵਛਲ ਦਇਆਲਾ ਸੰਤਾਂ ਕੀ ਪੈਜ ਰਖਦਾ ਆਇਆ ਆਜ ਬਿਰਦ ਪ੍ਰਤਪਾਲਾ ਆਦ ਬਿਰਦ ਪ੍ਰਤਪਾਲਾ ਸੰਤਾਂ ਕੀ ਪੈਜ ਰਖਦਾ ਆਇਆ ਆਦ ਬਿਰਦ ਪ੍ਰਤਪਾਲਾ ਆਦ ਬਿਰਦ ਪ੍ਰਤਪਾਲਾ ਪ੍ਰਗਟ ਭਈ ਸਗਲੇ ਜੁਗ ਅੰਤਰ ਪ੍ਰਗਟ ਭਈ ਸਗਲੇ ਜੁਗ ਅੰਤਰ ਗੁਰੂ ਨਾਨਕ ਕੀ ਵਡਿਆਈ ਕੀ ਵਡਿਆਈ ਗੁਰੂ ਨਾਨਕ ਕੀ ਵਡਿਆਈ ਗੁਰੂ ਨਾਨਕ ਕੀ ਵਡਿਆਈ ਪ੍ਰਗਟ ਭਈ ਸਗਲੇ ਜੁਗ ਅੰਤਰ ਪ੍ਰਗਟ ਭਈ ਸਗਲੇ ਜੁਗ ਅੰਤਰ ਹਰਿ ਅੰਮ੍ਰਿਤ ਨਾਮ ਭੋਜਨ ਨਿਤ ਪੁੰਚੋ ਸਰਬ ਵੇਲਾ ਮੁਖ ਪਾਵੋ ਸਰਬ ਵੇਲਾ ਮੁਖ ਪਾਵੋ ਹਰਿ ਅੰਮ੍ਰਿਤ ਨਾਮ ਭੋਜਨ ਨਿਤ ਪੁੰਚੋ ਸਰਬ ਵੇਲਾ ਮੁਖ ਪਾਵੋ ਸਰਬ ਵੇਲਾ ਮੁਖ ਪਾਵੋ ਜਰਾ ਮਰਾ ਪਾਪ ਸਭ ਨਾਠਾ ਗੁਣ ਗੋਬਿੰਦ ਨਿਤ ਗਾਵੋ ਗੁਣ ਗੋਬਿੰਦ ਨਿਤ ਗਾਵੋ ਜਰਾ ਮਰਾ ਤਾਪ ਸਭ ਨਾਟਾ ਗੁਣ ਗੋਬਿੰਦ ਨਿਤ ਗਾਵੋ ਗੁਣ ਗੋਬਿੰਦ ਨਿਤ ਗਾਵੋ ਪ੍ਰਗਟ ਭਈ ਸਗਲੇ ਜੁਗ ਅੰਤਰ ਪ੍ਰਗਟ ਭਈ ਸਗਲੇ ਜੁਗ ਅੰਤਰ ਗੁਰੂ ਨਾਨਕ ਕੀ ਵਡਿਆਈ ਗੁਰੂ ਨਾਨਕ ਕੀ ਵਡਿਆਈ ਗੁਰੂ ਨਾਨਕ ਕੀ ਵਡਿਆਈ ਗੁਰੂ ਨਾਨਕ ਕੀ ਵਡਿਆਈ ਪ੍ਰਗਟ ਭਈ ਸਗਲੇ ਜੁਗ ਅੰਤਰ ਪ੍ਰਗਟ ਭਈ ਸਗਲੇ ਜੁਗ ਅੰਤਰ ਪ੍ਰਗਟ ਭਈ ਸਗਲੇ ਜੁਗ ਅੰਤਰ
ਜੋਤ ਮਿਲੀ ਸੰਗ ਜੋਤ ਜੋਤ ਮਿਲੀ ਸੰਗ ਜੋਤ ਰਹਿਆ ਖਾਲਦਾ ਜੋਤ ਮਿਲੇ
पायो
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਅੱਜ ਅਸੀਂ ਇੱਥੇ ਸਿੱਖ ਸੰਗਤ ਸਿੱਖ ਸੈਂਟਰ ਆਫ ਵਰਜੀਨੀਆ ਮਨਾਸਸ ਵਿਖੇ ਐਤਵਾਰ ਦਾ ਜੋ ਦੀਵਾਨ ਹੈ ਉਹ ਲੱਗ ਰਿਹਾ ਹੈ। ਇੱਥੇ ਸੰਗਤਾਂ ਇਕੱਠੀਆਂ ਹੋਈਆਂ ਹਨ। ਅੱਜ ਦੋ ਮੇਨ ਫੰਕਸ਼ਨ ਹਨ। ਇੱਕ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਸਾਹਿਬ ਦਾ ਜੋਤੀ ਜੋਤ ਦਿਵਸ ਜੋ ਕਿ ਪਿਛਲੇ ਸ਼ੁੱਕਰਵਾਰ ਨੂੰ ਲੰਘਿਆ ਹੈ, ਉਹ ਇੱਥੇ ਮਨਾਇਆ ਜਾ ਰਿਹਾ ਹੈ। ਅਤੇ ਨਾਲ ਹੀ ਪਾਕਿਸਤਾਨ ਦੇ ਜੋ ਇੱਕ ਬੜੇ ਵੱਡੇ ਸ਼ਾਇਰ ਹੋਏ ਹਨ, ਅਫਜ਼ਲ ਅਹਿਸਨ ਰੰਧਾਵਾ, ਜਿਹੜੇ ਕਿ ਪਿਛਲੇ ਦਿਨੀ ਚੜ੍ਹਾਈ ਕਰ ਗਏ ਸਨ, ਉਹਨਾਂ ਨੂੰ ਨਿਮਿਤ ਵੀ ਅਰਦਾਸ ਦਿਵਸ ਸਿੱਖ ਸੈਂਟਰ ਆਫ ਵਰਜੀਨੀਆ ਮਨਾਸਸ ਵਿਖੇ ਰੱਖਿਆ ਹੋਇਆ ਹੈ। ਮੈਂ ਇਹ ਦੱਸ ਦੇਵਾਂ, ਜੋ ਇਹ ਰੰਧਾਵਾ ਸਾਹਿਬ ਹਨ, ਇਹਨਾਂ ਨੇ 1984 ਵਿੱਚ ਜਦ ਹਿੰਦੁਸਤਾਨ ਦੀ ਜ਼ਾਲਮ ਸਰਕਾਰ ਨੇ ਦਰਬਾਰ ਸਾਹਿਬ ਅਤੇ ਅਕਾਲ ਤਖਤ 'ਤੇ ਤੋਪਾਂ ਟੈਂਕਾਂ ਨਾਲ ਹਮਲਾ ਕੀਤਾ ਸੀ, ਉਸ ਵਿੱਚ ਇੱਕ ਨਜ਼ਮ ਲਿਖੀ ਸੀ ਜਿਸ ਦਾ ਨਾਂ ਸੀ ਨਵਾਂ ਘੱਲੂਘਾਰਾ। ਸੋ ਇਹ ਸਿੱਖਾਂ ਦੇ ਬੜੇ ਮਿੱਤਰ ਸਨ, ਸਿੱਖਾਂ ਦੇ ਬਹੁਤ ਪ੍ਰੇਮੀ ਸਨ, ਸਿੱਖ ਧਰਮ ਨੂੰ ਵੀ ਪਿਆਰ ਕਰਦੇ ਹਨ, ਭਾਵੇਂ ਕਿ ਇਹ ਆਪ ਮੁਸਲਮਾਨ ਅਕੀਦੇ ਨਾਲ ਸੰਬੰਧਿਤ ਸਨ। ਸੋ ਅੱਜ ਸਿੱਖ ਸੰਗਤਾਂ ਬੜੇ ਹੁਮ-ਹੁਮਾ ਕੇ ਸਿੱਖ ਸੈਂਟਰ ਆਫ ਵਰਜੀਨੀਆ ਵਿਖੇ ਆਪਣੇ ਪਹਿਲੇ ਪਾਤਸ਼ਾਹ ਦਾ ਜੋਤੀ ਜੋਤ ਦਿਵਸ ਅਤੇ ਅਹਿਸਨ ਹਸਨ ਰੰਧਾਵਾ ਹੋਣਾ ਦਾ ਜੋ ਕਿ ਪੂਰਾ ਜੋਤੀ ਜੋਤ ਸਮਾ ਗਏ ਹਨ, ਉਹਨਾਂ ਨਿਮਿਤ ਇੱਥੇ ਸਮਾਗਮ ਕਰ ਰਹੇ ਹਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਗੁਰਦੁਆਰਾ ਸਿੱਖ ਸੈਂਟਰ ਆਫ ਵਰਜੀਨੀਆ ਮਨਾਸਸ ਵਰਜੀਨੀਆ ਵਿਖੇ ਅਫਜ਼ਲ ਰੰਧਾਵਾ, ਜੋ ਕਿ ਲਹਿੰਦੇ ਪੰਜਾਬ ਵੱਲ ਬਹੁਤ ਵੱਡੇ ਪੰਜਾਬੀ ਦੇ ਲਿਖਾਰੀ ਸਨ, ਉਹਨਾਂ ਦੇ ਅਚਾਨਕ ਇਸ ਦੁਨੀਆ ਤੋਂ ਜਾਣ ਤੇ ਸੰਬੰਧ ਵਿੱਚ ਸਮਾਗਮ ਕਰਵਾਇਆ ਜਾ ਰਿਹਾ ਹੈ। ਜਿਵੇਂ ਸਾਧ ਸੰਗਤ ਨੂੰ ਪਤਾ ਹੈ ਕਿ ਰੰਧਾਵਾ ਜੀ ਜੋ ਸਨ, ਉਹਨਾਂ ਨੇ 1984 ਤੇ ਦੁਖਾਂਤ ਤੋਂ ਬਾਅਦ ਇੱਕ ਬਹੁਤ ਹੀ ਵਧੀਆ ਕਵਿਤਾ ਵੀ ਲਿਖੀ ਤੇ ਉਹਨਾਂ ਦੇ ਦਿਲ ਵਿੱਚ ਜੋ ਸਿੱਖਾਂ ਦੇ ਨਾਲ ਹੋਇਆ ਉਹਦੇ ਬਾਰੇ ਹਮੇਸ਼ਾ ਹੀ ਦਰਦ ਨਾਲ ਭਰੇ ਪਏ ਸੀ। ਸੋ ਅੱਜ ਅਸੀਂ ਯਾਦ ਕਰਦੇ ਹਾਂ ਰੰਧਾਵਾ ਜੀ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਡਾਟਰ ਇਨ ਲਾਅ ਵਰਿੰਦਰਜੀਤ ਕੌਰ ਤੇ ਸਾਡਾ ਆਪਣਾ ਪਰਿਵਾਰ, ਪੰਥਕ ਪਰਿਵਾਰ, ਜਿਹੜੇ ਇਹ ਦੋ ਪਰਿਵਾਰਾਂ ਦੀ ਸਾਂਝ ਭਾਈ ਸਾਹਿਬ ਭਾਈ ਨਰਿੰਦਰ ਸਿੰਘ ਜੀ, ਭੈਣ ਜੀ ਮਨਜਿੰਦਰਪਾਲ ਕੌਰ ਤੇ ਬੇਟਾ ਜੁਝਾਰ ਸਿੰਘ, ਉਹਨਾਂ ਨੂੰ ਜਦੋਂ ਅਸੀਂ ਸਤਿਗੁਰੂ ਦੇ ਚਰਨਾਂ ਤੋਂ ਸਿੱਖੀ ਦਾਨ ਮੰਗਦੇ ਹਾਂ, ਨਾਮਦਾਨ ਮੰਗਦੇ, ਤੇ ਬੱਚਿਆਂ ਬੱਚੀਆਂ ਦੇ ਲਈ ਅਸੀਂ ਇਹ ਮੰਗ ਕਰਦੇ ਹਾਂ ਕਿ ਹੇ ਸਤਿਗੁਰੂ, ਜਿਸ ਰਸਤੇ ਨੂੰ ਇਸ ਕਾਇਨਾਤ ਦੇ ਅੰਦਰ ਗੁਰੂ ਨਾਨਕ ਸਾਹਿਬ ਨੇ ਸਥਾਪਿਤ ਕੀਤਾ, ਪ੍ਰਕਾਸ਼ ਨੂੰ ਲਿਆਂਦਾ, ਸਾਡੇ ਬੱਚੀਆਂ ਉਸ ਰਸਤੇ ਤੇ ਸਿੱਖੀ ਜੀਵਨ ਨੂੰ ਸਮਰਪਿਤ ਹੋ ਕੇ ਆਪਣਾ ਜੀਵਨ ਬਸਰ ਕਰਨ। ਸੋ ਬੇਟਾ ਜੁਝਾਰ ਸਿੰਘ ਦੀ ਚੜ੍ਹਦੀ ਕਲਾ ਲਈ ਅਖੰਡ ਪਾਠ ਸਾਹਿਬ ਆਰੰਭ ਕਰਵਾਏ ਗਏ ਸਨ। ਅੱਜ ਉਸ ਦੇ ਭੋਗ ਪਏ ਨੇ ਤੇ ਜਿਵੇਂ ਭਾਈ ਸਾਹਿਬ ਨੇ ਗੁਰਬਾਣੀ ਕੀਰਤਨ ਰਾਹੀਂ ਜਦੋਂ ਅਸੀਂ ਇਸ ਗੁਰੂ ਨਾਨਕ ਜੋਤ ਦੇ ਪ੍ਰਕਾਸ਼ਮਾਨ ਹੋਣ ਤੇ 10 ਜਾਮਿਆਂ ਰਾਹੀਂ ਮਨੁੱਖਤਾ ਨੂੰ ਗੁਰਮਤਿ ਦਾ ਸੁਨੇਹਾ ਦੇਣ ਦਾ ਇਹ ਸਾਰਾ ਇਲਾਹੀ ਫਰਮਾਨ ਸੁਣੇ ਕਿ ਜੋਤ ਓਹਾ ਜੁਗਤ ਸਾਏ ਸਹਿ ਕਾਇਆ ਫੇਰ ਪਲਟੀਏ। ਕਾਇਆ ਸਰੀਰ ਨੂੰ ਕਹਿੰਦੇ ਨੇ ਕਿ ਸਰੀਰ ਗੁਰੂ ਨਾਨਕ ਦਾ ਗੁਰੂ ਅੰਗਦ ਦੇ ਵਿੱਚ ਜੋਤ ਰੂਪ ਦੇ ਵਿੱਚ ਸਭਾਏਮਾਨ ਹੈ। ਜੋਤ ਕੰਟੀਨਿਊਸ ਹੈ, ਸਿਰਫ ਸਰੀਰ ਦਾ ਜਾਮਾ ਬਦਲਦਾ ਹੈ। ਔਰ ਅਸੀਂ ਇਸ ਨੂੰ ਹਮੇਸ਼ਾ ਚੋਲਾ ਬਦਲਣਾ ਵੀ ਕਹਿੰਦੇ, ਕਿਉਂਕਿ ਇਹ ਅਲਟੀਮੇਟਲੀ ਜੋਤ ਦੀ ਕੰਟੀਨਿਊਟੀ ਹੈ ਤੇ ਉਸ ਜੋਤ ਦੀ ਕੰਟੀਨਿਊਟੀ ਚੋਂ ਹੀ ਇਹ ਗੁਰਮਤਿ ਦਾ ਸਿਧਾਂਤ 10 ਜਾਮਿਆਂ ਦੇ ਵਿੱਚ ਗੁਰੂ ਨਾਨਕ ਦਾ ਉਹ ਪੰਥ, ਜਿਸ ਪ੍ਰਥਾਏ ਪੱਟਾ ਨੇ ਫਰਮਾਇਆ, ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ ਤਹਿ ਮਿਲੰਤ ਜਮ ਤਰਾਸ ਮਿਟਾਈ, ਇੱਕ ਅਰਦਾਸ ਪਾਠ ਕੀਰਤ ਕੀ ਗੁਰੂ ਰਾਮਦਾਸ ਰਾਖੋ ਸ਼ਰਣਾਈ। ਕਿ ਇਹ ਉੱਤਮ ਪੰਥ ਹੈ। ਔਰ ਉਹ ਪੰਥ ਜਿਸ ਪ੍ਰਥਾਏ ਭਾਈ ਗੁਰਦਾਸ ਜੀ ਨੇ ਫਰਮਾਇਆ, ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ, ਜਾਂ ਸ਼ਬਦ ਜਿੱਤੀ ਸਿੱਧ ਮੰਡਲੀ ਕੀਤੋਸ ਆਪਣਾ ਪੰਥ ਨਿਰਾਲਾ।
ਬਹੁਤ ਵਾਰ ਅਸੀਂ ਪੰਥ ਦੀ ਗੱਲ 10ਵੇਂ ਪਾਤਸ਼ਾਹ ਦੇ ਖਾਲਸਾ ਸਾਜਨਾ ਤੋਂ ਸ਼ੁਰੂ ਕਰਦੇ, ਪਰ ਪੰਥ ਇਹ ਉੱਤਮ, ਇਹ ਨਿਰਮਲ, ਇਹ ਵਿਕੋ ਲਿਤਰਾ ਤੇ ਬਾਕੀਆਂ ਨਾਲੋਂ ਵੱਖਰਾ ਉਹ ਰਾਹ ਜਿਸ ਰਾਹ ਦੇ ਉੱਤੇ ਤੁਰਦੇ ਆ ਉਹ ਗਾਡੀ ਰਾਹ ਭਾਈ ਗੁਰਦਾਸ ਜੀ ਨੇ ਯਾਦ ਕਰਵਾਇਆ ਕਿ ਜਿਸ ਤੋਂ ਹਰ ਕੋਈ ਕਿਸੇ ਵੀ ਇਲਾਕੇ ਦਾ ਵਸਿੰਦਾ, ਕਿਸੇ ਵੀ ਜ਼ਾਤ, ਰੰਗ, ਨਸਲ, ਜੈਂਡਰ ਨਾਲ ਸੰਬੰਧਿਤ ਰੱਖਣ ਵਾਲਾ ਬੇਰੋਕ ਟੋਕ ਤੁਰ ਸਕਦਾ। ਅਸੀਂ ਅਕਾਲ ਪੁਰਖ ਦੇ ਹਜ਼ੂਰ ਜਦੋਂ ਇਹ ਬਾਣੀ, ਇਹ ਸ਼ਲੋਕ ਸੁਖਮਣੀ ਸਾਹਿਬ ਦਾ ਪੜ੍ਹਦੇ ਹਾਂ ਕਿ ਦੀਨ ਦਰਦ ਦੁੱਖ ਭੰਜਨਾ ਘਟ ਘਟ ਨਾਥ ਅਨਾਥ ਸ਼ਰਨ ਤੁਮਾਰੀ ਆਇਓ ਨਾਨਕ ਕੇ ਪ੍ਰਭ ਸਾਥ, ਕਿ ਮੈਂ ਗੁਰੂ ਨਾਨਕ ਦਾ ਹੱਥ ਫੜ ਕੇ ਗੁਰੂ ਨਾਨਕ ਦੇ ਸੰਗ ਦੇ ਵਿੱਚ, ਗੁਰੂ ਨਾਨਕ ਦੀ ਸੰਗਤ ਦੇ ਵਿੱਚ ਉਸ ਦਾ ਸਿੱਖ ਬਣ ਕੇ ਆਏ। ਤੇ ਇਹ ਅਕਾਲ ਪੁਰਖ ਤੱਕ ਪਹੁੰਚਣ ਦਾ ਉਹ ਗੁਰੂ ਜਿਹੜਾ ਡਾਰਕਨੈਸ ਨੂੰ ਖਾ ਜਾਂਦੇ। ਗੁਰੂ ਸ਼ਬਦ ਗ੍ਰੀ ਧਾਤੂ ਸੰਸਕ੍ਰਿਤ ਚੋਂ ਆਇਆ, ਜਿਸ ਦਾ ਮਤਲਬ ਹੈ ਡਾਰਕਨੈਸ ਸਪੈਲਰ, ਹਨੇਰੇ ਨੂੰ ਖਾ ਜਾਣ ਵਾਲਾ, ਜਿਹੜਾ ਚਾਨਣ ਦਿੰਦੇ। ਔਰ ਜਿਹੜਾ ਹਫਤਾ ਇਹ ਗੁਜ਼ਰਿਆ ਪਿਛਲੇ 2 ਦਿਨ ਪਹਿਲਾਂ ਹੀ 22 ਤਰੀਕ ਨੂੰ ਗੁਰੂ ਨਾਨਕ ਸਾਹਿਬ ਦਾ ਜੋਤੀ ਜੋਤ ਸਮਾਨ ਦਾ ਦਿਨ ਸੀ ਮੂਲ ਨਾਨਕਸ਼ਾਹੀ ਕੈਲੰਡਰ 2003 ਮੁਤਾਬਕ। ਔਰ ਉਹ ਧਰਤੀ ਕਰਤਾਰਪੁਰ ਸਾਹਿਬ ਦੀ, ਜਿੱਥੇ ਗੁਰੂ ਨਾਨਕ ਸਾਹਿਬ ਨੇ ਆਪਣੇ ਜੀਵਨ ਦੇ ਅਖੀਰਲੇ 18 ਸਾਲ ਹੀ ਨਹੀਂ ਗੁਜ਼ਾਰੇ, ਉਹ ਕਰਤਾਰ ਦਾ ਸ਼ਹਿਰ। ਜਦੋਂ ਅਸੀਂ ਦੁਨੀਆ ਦੇ ਵਿੱਚ ਕਿਸੇ ਆਈਡੀਆਜ਼ ਨੂੰ ਮੂਰਤੀਮਾਨ ਹੁੰਦਾ ਦੇਖਦੇ ਹਾਂ, ਉਸ ਦਾ ਐਮਬੋਡੀਮੈਂਟ ਦੇਖਦੇ ਹਾਂ, ਤੇ ਉਹ ਕਰਤਾਰਪੁਰ ਸਾਡੇ ਗੁਰਮਤ ਰਾਹ ਦਾ ਪਹਿਲਾ ਉਹ ਸਿਟੀ ਹੈ ਜਿਹੜਾ ਕਿਸੇ ਮਨੁੱਖ ਦੇ ਨਾਂ ਤੇ ਨਹੀਂ ਹੈ। ਬੇਸ਼ੱਕ ਉਸ ਤੋਂ ਪਹਿਲਾਂ ਭਗਤ ਰਵਿਦਾਸ ਜੀ ਦੀ ਬਾਣੀ, ਬੇਗਮਪੁਰਾ ਸ਼ਹਿਰ ਕੋ ਨਾਓ ਦੁਖ ਅੰਦੋ ਨਹੀਂ ਤੈ ਠਾਓ ਨਹਿ ਤਸ਼ਵੀਸ਼ ਖਿਰਾਜ ਨਾ ਮਾਲ ਖੌਫ ਨਾ ਖਤਾ ਨਾ ਤਰਸ ਜਵਾਲ ਅਬ ਮੋਹੇ ਖੂਬ ਵਤਨ ਗਹਿ ਪਾਈ ਊਹਾਂ ਖੈਰ ਸਦਾ ਮੇਰੇ ਭਾਈ। ਹੁਣ ਬੇਸ਼ੱਕ ਉਸ ਬੇਗਮਪੁਰੇ ਦਾ ਕਾਨਸੈਪਟ ਐਗਜ਼ਿਸਟ ਕਰਦਾ ਸੀ, ਪਰ ਇਹ ਪਹਿਲੀ ਵਾਰ ਗੁਰੂ ਨਾਨਕ ਸਾਹਿਬ ਨੇ ਉਸ ਸਿਟੀ ਸੈਂਟਰ ਦਾ ਕਾਨਸੈਪਟ ਵੀ, ਜਿੱਥੇ ਜਿਹੜਾ ਕਰਤਾਰ ਦਾ ਪੁਰ ਹੈ। ਔਰ ਬਹੁਤ ਵਾਰ ਅਸੀਂ ਕਰਤਾ ਸ਼ਬਦ ਜਦੋਂ ਸਾਡੇ ਮੂਲ ਮੰਤਰ ਦੇ ਵਿੱਚ ਵੀ ਆਉਂਦਾ ਹੈ, ਰੱਬ ਦੇ ਜਿਹੜੇ ਸਪੈਸੀਫਿਕ ਟ੍ਰੇਟ, ਉਹ ਕ੍ਰਿਸਚੀਅਨਿਟੀ ਹੋਏ, ਇਸਲਾਮ ਹੋਏ, ਹਿੰਦੂਇਜ਼ਮ ਹੋਏ, ਜਾਂ ਦੋਨੋਂ ਹੀ ਸੈਮੈਟਿਕ ਔਰ ਐਰੀਅਨ ਮਜ਼ਹਬ ਹੋਣ, ਉਹਦਾ ਇੱਕ ਟ੍ਰੇਟ ਹੈ ਕ੍ਰੀਏਟਰ, ਉਸ ਨੇ ਬਣਾਇਆ। ਬੇਸ਼ੱਕ ਹਿੰਦੂ ਥਾਟ ਦੇ ਵਿੱਚ ਉਹ 3 ਦੇ ਵਿੱਚ ਡਿਵਾਈਡ ਹੁੰਦੇ, ਸ਼ਿਵ ਜੀ, ਵਿਸ਼ਨੂੰ, ਬ੍ਰਹਮਾ, ਇੱਕ ਬਣਾਉਣ ਵਾਲਾ, ਇੱਕ ਚਲਾਉਣ ਵਾਲਾ, ਇੱਕ ਡਿਸਟਰੋਏ ਕਰਨ ਵਾਲਾ। ਪਰ ਇੱਥੇ ਓੰਕਾਰ ਦੇ ਅੱਗੇ ਇੱਕ ਲੱਗ ਕੇ ਸਪਸ਼ਟ ਹੈ ਕਿ ਉਹ ਵੇਖਿਆ ਉਹਨਾਂ ਨਜ਼ਰ ਨਾ ਆਵੇ ਬਹੁਤਾ ਇਹੋ ਵਿਡਾਣ। ਕਿ ਅਚਰਜ ਦੀ ਗੱਲ ਇਹ ਹੈ ਕਿ ਇਹ ਜਿਹੜੇ ਏਕਾ ਮਾਈ ਜੁਗਤ ਵਿਆਹੀ ਵਾਲੇ 3 ਨੇ, ਇਹ ਭਾਵੇਂ ਆਪਣੇ ਆਪ ਨੂੰ ਇੰਡੀਪੈਂਡੈਂਟ ਆਈਡੈਂਟਿਟੀ ਸਮਝਦੇ ਹੋਣ ਜਾਂ ਐਂਟੀਟੀ ਸਮਝਦੇ ਹੋਣ, ਪਰ ਅਲਟੀਮੇਟਲੀ ਉਹ ਵੇਖਿਆ ਉਹਨਾਂ ਨਜ਼ਰ ਨਾ ਆਵੇ, ਇੱਕ ਦੇ ਨਾਲ ਹੀ ਸਭ ਕੁਝ ਜੁੜਿਆ ਹੋਇਆ ਹੈ। ਉਹ ਕਰਤਾਰ ਕਰਤੇ। ਤੇ ਭਾਈ ਅਜਿੱਤਾ ਰੰਧਾਵਾ ਦੀ ਉਸ ਗਿਫਟ ਜਿਹੜੀ ਕਿ ਸੰਗਤ ਦੇ ਨਾਂ ਉਹਨਾਂ ਨੇ ਦਿੱਤੀ, ਉਸ ਤੇ ਪਹਿਲਾ ਸ਼ਹਿਰ ਕਰਤਾਰਪੁਰ ਗੁਰੂ ਨਾਨਕ ਸਾਹਿਬ ਨੇ ਸਥਾਪਿਤ ਕੀਤਾ, ਕਰਤੇ ਦਾ ਸ਼ਹਿਰ। ਅੱਜ 20ਵੀਂ ਸਦੀ 'ਚ ਬਹੁਤ ਸਾਰੇ ਤਜਰਬੇ ਹੋਏ ਕਲੈਕਟਿਵ ਫਾਰਮਿੰਗ ਦੇ, ਕਮਿਊਨਿਜ਼ਮ ਦਾ ਸਾਰਾ ਥਾਟ ਉਸ ਦੇ ਉੱਤੇ ਬੇਸਡ ਸੀ। ਇੱਥੇ ਵੀ ਜਦੋਂ ਰਜਨੀਸ਼ ਆਇਆ ਤੇ ਉਸ ਸਟੇਟ ਦੇ ਵਿੱਚ ਅਸੀਂ ਦੇਖਦੇ ਹਾਂ ਔਰੀਗੋਨ 'ਚ 70,000 ਏਕੜ ਜ਼ਮੀਨ ਤੇ ਜਿਹੜਾ ਕਮਿਊਨ ਦਾ ਕਾਨਸੈਪਟ, ਜਿਹੜਾ ਅਮਰੀਕਨਾਂ ਨੂੰ ਵੀ ਬੜਾ ਚੰਗਾ ਲੱਗਾ। ਬੇਸ਼ੱਕ ਜਿਹੜੀ ਚੀਜ਼ ਕਿਸੇ ਪਾਏਦਾਰੀ ਤੇ ਨਹੀਂ ਖਲੋਤੀ ਹੁੰਦੀ, ਜਿਵੇਂ ਉਰਦੂ ਦਾ ਇੱਕ ਕਪਲੇਟ ਹੈ ਕਿ ਜੋ ਸ਼ਾਖਿਆਨਾ ਜੋ ਆਸ਼ਿਆਨਾ ਸ਼ਾਖੇ ਨਾਜ਼ੁਕ ਪੇ ਹੋਗਾ ਨਾ ਪਾਏਦਾਰ ਹੋਗਾ। ਆਸ਼ਿਆਨਾ ਘੋਂਸਲੇ ਨੂੰ ਕਹਿੰਦੇ ਨੇ, ਆਲੜੇ ਨੂੰ ਕਹਿੰਦੇ ਨੇ, ਨੈਸਟ ਨੂੰ ਕਹਿੰਦੇ ਨੇ, ਕਿ ਜੇ ਨਾਜ਼ੁਕ ਡਾਲ ਦੇ ਉੱਤੇ, ਨਾਜ਼ੁਕ ਟਾਹਣੀ ਦੇ ਉੱਤੇ ਕੋਈ ਆਸ਼ਿਆਨਾ ਬਣਾਇਆ ਜਾਏ ਤਾਂ ਉਹ ਟਿਕੇਗਾ ਨਹੀਂ, ਉਹ ਡਿੱਗ ਪਏਗਾ। ਹੁਣ ਇੱਥੇ 70,000 ਏਕੜ 'ਚੋਂ ਤਜਰਬਾ, ਸਾਂਝਾ ਕੁਛ ਕੰਮ, ਸਾਂਝੀ ਪ੍ਰੋਡਕਸ਼ਨ, ਸਾਂਝਾ ਦੇਣ, ਇੱਕ ਕਮਿਊਨਿਟੀ ਦੇ ਤੌਰ ਤੇ ਰਹਿਣਾ, ਪਰ ਉਹ ਫਲॉप ਹੋਇਆ। ਅੱਜ ਉਹ ਚਰਗਾਹ ਬਣੀ ਹੋਈ ਹੈ, ਸਭ ਕੁਛ ਨਿਲਾਮ ਹੋਇਆ, ਵਿਕਿਆ।
ਪਰ ਗੁਰੂ ਨਾਨਕ ਦਾ ਕਰਤਾਰਪੁਰ ਬੇਸ਼ੱਕ 47 ਦੀ ਵੰਡ ਨੇ ਉਹ ਲੀਕ ਵੀ ਖਿੱਚ ਦਿੱਤੀ, ਪਰ ਅੱਜ ਵੀ ਔਰ ਬਹੁਤ ਵਾਰ ਜਦੋਂ ਮੈਂ ਮਿਸਟਿਕ ਨਿਯਮਾਂ ਦੀ ਗੱਲ ਕਰਦੇ ਔਰ ਮੈਂ ਅਕਸਰ ਇਹ ਗੱਲ ਦੁਹਰਾਉਂਦਾ ਕਿ ਜੇ ਗੁਰੂ ਨਾਨਕ ਸਾਹਿਬ ਕਰਤਾਰਪੁਰ ਬੈਠੇ ਨੇ, ਇਹ ਵੱਖਰੀ ਗੱਲ ਹੈ ਕਿ ਰਾਵੀ ਦੇ ਦੂਸਰੇ ਬੰਨੇ ਡੇਰਾ ਬਾਬਾ ਨਾਨਕ ਵੱਡੇ ਵੱਡੇ ਬਾਈਨੋਕੂਲਰ ਦੂਰਬੀਨਾਂ ਦੇ ਨਾਲ ਸੰਗਤ ਦਰਸ਼ਨ ਹੀ ਕਰ ਸਕਦੀ ਹੈ। ਔਰ ਇਹਦੇ ਬਾਵਜੂਦ ਕਿ ਇਧਰਲੀ ਪੰਜਾਬ ਅਸੈਂਬਲੀ ਦੇ 117 ਦੇ 117 MLAs ਨੇ ਯੂਨੈਨਿਮਸ ਰੈਜ਼ੋਲੂਸ਼ਨ ਕਰਕੇ ਸੈਂਟਰ ਨੂੰ ਕਿਹਾ ਕਿ ਕਰਤਾਰਪੁਰ ਦਾ ਲਾਂਘਾ ਬਣਾਓ। ਪਾਕਿਸਤਾਨ ਦੀ ਸਰਕਾਰ ਨੇ ਰਿਪੀਟਡਲੀ ਮੁਸ਼ਰਫ ਦੇ ਜ਼ਮਾਨੇ 'ਚ ਵੀ, ਬਾਅਦ 'ਚ ਨਵਾਜ਼ ਸ਼ਰੀਫ ਦੇ ਜ਼ਮਾਨੇ 'ਚ ਵੀ ਉਹਨਾਂ ਨੇ ਉਹ ਸੜਕ ਵੀ ਬਣਾਈ ਹੋਈ ਹੈ। ਕਰਤਾਰਪੁਰ ਦਾ ਜਿੱਥੇ ਪੈਂਦਾ ਹੈ ਜ਼ਿਲ੍ਹਾ ਨਾਰੋਵਾਲ ਨੂੰ ਡਿਸਟ੍ਰਿਕਟ ਦਾ ਰੁਤਬਾ ਵੀ ਦਿੱਤੇ। ਉਹਨਾਂ ਨੇ ਕਿਹਾ ਅਸੀਂ ਤਾਂ ਇਹ ਕਹਿੰਦੇ ਹਾਂ ਕਿ ਵੀਜ਼ੇ ਦੀ ਵੀ ਲੋੜ ਨਹੀਂ, ਜਿਹੜਾ ਮਰਜ਼ੀ ਆਏ, ਸਵੇਰੇ ਆਓ ਸ਼ਾਮ ਨੂੰ ਚਲੇ ਜਾਓ। ਪਰ ਜਿਸ ਮੁਲਕ ਨੂੰ ਅਸੀਂ ਆਪਣਾ ਕਹਿੰਦੇ ਹਾਂ, ਅਸੀਂ ਤਾਂ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੀ ਖੁੱਲ੍ਹੀ ਸੇਵਾ ਸੰਭਾਲ ਮੰਗਦੇ। ਇੱਥੇ ਜਿੱਥੇ ਕਿ ਦੋਨੋਂ ਪਾਸੇ ਬਹੁਤ ਵਾਰੇ ਹੁੰਦਾ ਹੈ ਕਿ ਜੀ ਕੋਈ ਪਾਰਟੀ ਇੱਕ ਸਟੈਂਡ ਲੈਂਦੀ ਹੈ, ਕੋਈ ਦੂਜੇ, ਪਰ ਔਨ ਰਿਕਾਰਡ ਹੈ ਕਿ ਪੰਜਾਬ ਅਸੈਂਬਲੀ ਨੇ ਯੂਨੈਨਿਮਸਲੀ ਇਸ ਦੇ ਉੱਤੇ ਰੈਜ਼ੋਲੂਸ਼ਨ ਕੀਤਾ ਹੋਇਆ ਹੈ। ਪਰ ਮੈਂ ਬਹੁਤ ਵਾਰ ਸਮਝਦਾ ਵੀ ਇਹ ਜਿਹੜੇ ਸਿਵਲਾਈਜੇਸ਼ਨਸ ਦੇ ਸਿੰਬਲ ਹੁੰਦੇ ਨੇ, ਇੱਧਰ ਵੀ ਗੁਰੂ ਨਾਨਕ ਬੈਠੇ ਨੇ ਦੋਨਾਂ ਸੱਭਿਅਤਾਵਾਂ ਦੇ ਵਿਚਕਾਰ। ਇੱਕ ਇਸਲਾਮ ਦੀ ਸੱਭਿਅਤਾ ਹੈ, ਮੋਰਾਕੋ ਤੋਂ ਸ਼ੁਰੂ ਹੁੰਦੀ ਹੈ, ਆ ਕੇ ਵਾਹਗਾ ਦੇ ਉੱਤੇ ਰੁਕਦੀ ਹੈ, ਤੇ ਜਮਨਾ ਪਾਰ ਦੀ ਦੂਜੀ ਸੱਭਿਅਤਾ ਜਿਹੜੀ ਗੰਗਾ ਜਮਨਾ ਤਹਿਜ਼ੀਬ ਦੀ, ਜਿਸ ਨੂੰ ਕਦੇ ਸ਼ਾਹ ਮੁਹੰਮਦ ਨੇ ਕਿਹਾ ਸੀ ਜੰਗ ਹਿੰਦ ਪੰਜਾਬ ਦਾ ਹੋਣ ਲੱਗਾ, ਜਾਂ ਕਈ ਕੋਟ ਚੜੇ ਪੂਰਬੀ ਦੱਖਣੀ ਜੀ। ਹੁਣ ਇਹ ਪੂਰਬੀ ਦੱਖਣੀ ਜਾਂ ਗੰਗਾ ਜਮਨਾ ਤਹਿਜ਼ੀਬ ਜਿਹਨੂੰ ਕਊ ਬੈਲਟ ਵੀ ਕਹਿੰਦੇ ਨੇ, ਅੱਜ ਹਿੰਦੂਤਵਾ ਦਾ ਥਾਟ, ਇਹ ਗੰਗਾ ਜਮਨਾ ਦੀ ਤਹਿਜ਼ੀਬ ਹੈ। ਪੰਜਾਬ ਦੀ ਤਹਿਜ਼ੀਬ, 5 ਦਰਿਆਵਾਂ ਦੀ ਧਰਤੀ ਦੀ ਤਹਿਜ਼ੀਬ ਬਿਲਕੁਲ ਇੰਡੀਪੈਂਡੈਂਟ ਰਹੀ ਹੈ। ਔਰ ਸ਼ਾਹ ਮੁਹੰਮਦ ਨੂੰ ਇਹ ਬੜਾ ਸਪਸ਼ਟ ਸੀ ਕਿ ਇਹ ਜਿਹੜੀ ਜੰਗ ਹੈ, ਇਹ ਬਾਅਦ ਦੇ ਵਿੱਚ ਉਹਦਾ ਨਾਂ ਜੰਗਨਾਮਾ ਸਿੰਘਾਂ ਫਰੰਗੀਆਂ ਕਰ ਦਿੱਤਾ ਗਿਆ। ਉਹਦਾ ਮੂਲ ਨਾਂ ਵੀ ਇਹ ਹੈ ਜੰਗ ਹਿੰਦ ਪੰਜਾਬ, ਕਿ ਇੱਕ ਪਾਸੇ ਉਹ ਕਲਚਰ ਹੈ ਜਿਹੜਾ ਅੰਗਰੇਜ਼ਾਂ ਦੇ ਨਾਲ ਰਲ ਕੇ ਔਰ ਜੋ ਸਿੱਖ ਰਾਜ ਦੇ ਵਿੱਚ ਹੁੰਦਾ ਹੈ, ਇੱਕ ਵੱਖਰੀ ਕਹਾਣੀ ਹੈ ਕਿ ਜੋ ਰੋਲ ਡੋਗਰਿਆਂ ਨੇ ਦੂਸਰਿਆਂ ਨੇ ਪਲੇ ਕੀਤਾ। ਪਰ ਜਦੋਂ ਸ਼ਾਹ ਮੁਹੰਮਦ ਇੱਕ ਲਾਇਲ ਪੰਜਾਬੀ, ਪੰਜਾਬ ਦੀ ਧਰਤੀ ਦਾ ਪੁੱਤਰ ਇਹ ਦੇਖਦਾ ਹੈ ਤੇ ਉਸ ਦਾ ਦਿਲ ਕੀਰਨੇ ਪਾਉਂਦਾ ਹੈ। ਉਹ ਕਹਿੰਦਾ ਹੈ ਕਿ ਵੀ ਇੱਥੇ ਕਦੇ ਕੋਈ ਦੂਸਰੀ ਜ਼ਾਤ ਨਹੀਂ ਸੀ ਆਈ, ਹਿੰਦੂ ਔਰ ਮੁਸਲਮਾਨ ਰਾਜੀ ਵਸਦੇ ਸੀ। ਔਰ ਉਹ ਸਪਸ਼ਟਤਾ ਦੇ ਨਾਲ ਹੈ ਕਿ ਜੰਗ ਹਿੰਦ ਪੰਜਾਬ ਦਾ ਹੋਣ ਲੱਗਾ। ਦੋਵੇਂ ਪਾਤਸ਼ਾਹੀ ਫੌਜਾਂ ਭਾਰੀਆਂ ਨੇ, ਅੱਜ ਹੋਵੇ ਸਰਕਾਰ ਤਾਂ ਮੁੱਲ ਪਾਵੇ, ਜਿਹੜੀਆਂ ਖਾਲਸੇ ਨੇ ਤੇਗਾਂ ਮਾਰੀਆਂ ਨੇ। ਤੇ ਉਹ ਕਨਕਲੂਜਨ ਹੈ ਕਿ ਸ਼ਾਹ ਮੁਹੰਮਦ ਦਾ ਇੱਕ ਸਰਕਾਰ ਬਾਜੋਂ ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੇ। ਹੁਣ ਜ਼ਾਹਰ ਹੈ ਪਿਛਲੇ ਦਿਨਾਂ 'ਚ ਉਹ ਅੰਜੀਮ ਸ਼ਖਸੀਅਤ ਅਹਿਮਦ ਅਹਿਸਨ ਰੰਧਾਵਾ, ਜਿਨ੍ਹਾਂ ਦਾ ਨਾਂ ਜਿਹੜਾ ਵੀ ਪੰਥ ਨਾਲ ਥੋੜ੍ਹਾ ਬਹੁਤ ਵੀ ਵਾਬਸਤਾ ਹੈ ਪਿਛਲੇ 30-32 ਸਾਲ ਦੀਆਂ ਅਫੇਅਰਸ ਤੋਂ, ਉਹ ਅਫਜ਼ਲ ਅਹਿਸਨ ਰੰਧਾਵਾ ਜੀ ਦਾ ਨਾਂ ਕਦੇ ਭੁੱਲ ਨਹੀਂ ਸਕਦਾ। ਉਸੇ ਧਰਤੀ ਦੇ ਰਹਿਣ ਵਾਲੇ, ਔਰ ਉਹ ਬੜੇ ਫਖਰ ਨਾਲ ਕਹਿੰਦੇ ਸਨ ਜਦੋਂ ਉਹਨਾਂ ਨੂੰ ਕੋਈ ਕਹਿੰਦਾ ਸੀ ਕਿ ਜੀ ਤੁਸੀਂ ਮੁਸਲਮਾਨ ਹੋ ਕੇ ਵੀ ਜਿੰਨੀ ਹਮਦਰਦੀ ਦਿਖਾਈ। ਉਹਨਾਂ ਨੇ 9 ਜੂਨ 1984 ਨੂੰ ਇੱਕ ਨਜ਼ਮ ਜਿਹੜੀ ਕਿ ਘੱਲੂਘਾਰਾ 84 ਦਾ ਵਾਪਰ ਰਿਹਾ ਸੀ, ਤੇ ਉਸ ਨਜ਼ਮ ਦਾ ਨਾਂ ਉਹਨਾਂ ਨੇ ਨਵਾਂ ਘੱਲੂਘਾਰਾ ਦਿੱਤਾ। ਉਹ ਅੱਜ ਕਲਾਸਿਕ ਨਜ਼ਮ ਹੈ। ਔਰ ਮੈਂ ਇਸ ਹਫ਼ਤੇ ਦੀ ਆਪਣੀ ਲਿਖਤ ਜਦੋਂ ਅਫਜ਼ਲ ਅਹਿਸਨ ਰੰਧਾਵਾ ਦੇ ਨਾਂ ਕੀਤੀ, ਜਾਂ TV 84 ਦਾ ਇੱਕ ਫੁੱਲ ਸੈਗਮੈਂਟ ਅਸੀਂ ਉਹਨਾਂ ਦੇ ਉੱਤੇ ਡਿਸਕਸ ਕੀਤਾ, ਤੇ ਮੈਂ ਇਹ ਕਿਹਾ ਕਿ ਜਿਵੇਂ ਪਹਿਲੀ ਅੰਗਰੇਜ਼ ਸਿੱਖ ਜੰਗ ਦੇ ਵੇਲੇ ਸ਼ਾਹ ਮੁਹੰਮਦ ਦਾ ਜੰਗਨਾਮਾ ਉਹ ਕਲਾਸਿਕ ਹਿਸਟਰੀ ਹੈ। ਅੰਗਰੇਜ਼ਾਂ ਨੇ ਬਹੁਤ ਕੁਝ ਲੁਕਾਉਣਾ ਚਾਹਿਆ, ਡੋਗਰਿਆਂ ਨੇ ਗੱਦਾਰੀਆਂ ਦਾ ਆਪਣਾ ਇੱਕ ਇਤਿਹਾਸ ਸਿਰਜਿਆ, ਪਰ ਸ਼ਾਹ ਮੁਹੰਮਦ ਦਾ ਜੰਗਨਾਮਾ ਅੱਜ ਵੀ ਹਿਸਟੋਰੀਕਲੀ ਵੀ ਕਰੈਕਟ ਹੈ। ਪੰਜਾਬ ਦੀ ਪੀੜ ਨੂੰ ਵੀ ਦਰਸਾਉਂਦਾ ਹੈ ਕਿ ਕਿਸ ਚੋਂ ਲੋਕ ਨਿਕਲ ਰਹੇ ਨੇ, ਔਰ ਇਹ ਵੀ ਦਰਸਾਉਂਦਾ ਹੈ ਕਿ ਕਿਵੇਂ ਉਸ ਸਾਂਝ ਦੇ ਵਿੱਚ ਜਦੋਂ ਅਸੀਂ ਸਰਕਾਰੇ ਖਾਲਸਾ ਜਾਂ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀ ਗੱਲ ਕਰਦੇ ਤੇ ਉਹ ਸਾਂਝ ਦੀ ਗੱਲ ਸ਼ਾਹ ਮੁਹੰਮਦ ਦੀ ਆਵਾਜ਼ ਦੇ ਵਿੱਚ ਉਸ ਸਾਰੇ ਰਾਜ ਦੀ ਉਸ ਮਹਿਮਾ ਨੂੰ ਵੀ ਬਿਆਨ ਕਰਦੀ ਹੈ। ਤੇ ਮੈਂ ਕਿਹਾ ਕਿ ਇਸੇ ਤਰ੍ਹਾਂ ਜੂਨ 84 ਦਾ ਘੱਲੂਘਾਰਾ, ਸੈਂਕੜਿਆਂ ਕਿਤਾਬਾਂ, ਆਰਟੀਕਲਸ, ਕਮੈਂਟਰੀਜ਼
ਸਰਕਾਰੀ ਸਾਈਡ ਦੀਆਂ ਨੇ। ਅਜੇ ਸਾਡਾ ਵੀ ਇੱਕ ਵੱਡਾ ਤਬਕਾ ਇਸ ਕਨਫਿਊਜ਼ਨ 'ਚ ਹੈ ਕਿ ਜੀ ਉੱਥੇ ਹਥਿਆਰ ਕਿਉਂ ਹੋਏ, ਕਿਉਂ ਗਏ, ਨਾ ਹੁੰਦੇ ਇਹ ਹੋ ਜਾਂਦਾ, ਉਹ ਹੋ ਜਾਂਦਾ। ਪਰ 9 ਜੂਨ 1984 ਨੂੰ ਜਿਹੜੀ ਨਜ਼ਮ ਉਹਨਾਂ ਨੇ ਅਫਜ਼ਲ ਅਹਿਸਨ ਰੰਧਾਵਾ ਨੇ ਲਿਖੀ ਔਰ ਉਸ ਦੀ ਇਤਿਹਾਸਕਤਾ, ਉਸ ਵਿੱਚ ਇੱਕ ਪੰਜਾਬੀ ਮੁਸਲਮਾਨ ਦੀ ਪੀੜ ਔਰ ਉਸ ਦਾ ਕਨਕਲੂਜਨ ਕਿ ਓੜਕ ਮੁੱਕੇਗੀ ਇਹ ਰਾਤ, ਜਾਂ ਜਦੋਂ ਉਹ ਕਹਿੰਦੇ ਨੇ ਕਿ ਵੈਰੀਆਂ ਕੱਢ ਵਿਖਾਲਿਆ 5 ਸਦੀਆਂ ਦਾ ਵੈਰ। ਹੁਣ ਇਹ ਇੱਕ ਲਾਈਨ ਹਿਸਟਰੀ ਬਿਆਨ ਕਰਦੀ ਹੈ ਕਿ ਇਹ ਜੋ ਵਾਪਰਿਆ ਇਹ ਜੂਨ 47 ਨਾਲ ਜੁੜਿਆ ਹੋਇਆ ਨਹੀਂ ਹੈ, ਅਗਸਤ 47 ਨਾਲ ਜੁੜਿਆ ਹੋਇਆ ਨਹੀਂ ਹੈ, ਇਹ ਕੋਈ ਇੰਦਰਾ ਗਾਂਧੀ ਜਾਂ ਕਿਸੇ, ਇਹ 5 ਸਦੀਆਂ ਦਾ ਵੈਰ ਹੈ ਕਿ ਜਿਸ ਦਿਨ ਗੁਰੂ ਨਾਨਕ ਸਾਹਿਬ ਨੇ ਨਨਕਾਣਾ ਸਾਹਿਬ ਦੀ ਧਰਤੀ ਤੇ ਜਨੇਊ ਪਾਉਣ ਵਾਲੇ ਪੰਡਤ ਦਾ ਹੱਥ ਫੜ ਕੇ ਕਿਹਾ ਸੀ ਕਿ ਮੈਂ ਇਹ ਨਹੀਂ ਪਾਉਣਾ, ਉਸ ਦਿਨ ਇਹ ਵਿਚਾਰਧਾਰਾਵਾਂ ਦੀ ਲੜਾਈ ਸ਼ੁਰੂ ਹੋ ਗਈ ਸੀ। ਇੱਕ ਪਾਸੇ ਗੁਰੂ ਨਾਨਕ ਦੀ ਵਿਚਾਰਧਾਰਾ ਸੀ ਸਰਬੱਤ ਦੇ ਭਲੇ ਦੀ, ਬਿਨਾਂ ਕਿਸੇ ਵਿਤਕਰੇ ਤੋਂ ਇਹ ਸਭ ਰੱਬ ਦੇ ਬੰਦੇ ਨੇ, ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ। ਤੇ ਦੂਸਰੇ ਪਾਸੇ ਉਹ ਵਿਚਾਰਧਾਰਾ ਸੀ ਜਿਹੜੀ ਵਰਣ ਆਸ਼ਰਮ 'ਚ ਯਕੀਨ ਰੱਖਦੀ ਸੀ, ਜਿਹੜੀ ਔਰਤ ਨੂੰ ਸ਼ੂਦਰ ਬਣਾਉਂਦੀ ਸੀ। ਔਰ ਇਹ ਟਕਰਾਅ ਦੁਨੀਆ ਦੇ ਵਿੱਚ ਵਿਚਾਰਧਾਰਾਵਾਂ ਟਕਰਾਉਂਦੀਆਂ ਨੇ। ਰਜੀਮ ਜਾਂ ਸਿਸਟਮ ਉਹਨੂੰ ਮੰਨਣ ਵਾਲੇ ਹੁੰਦੇ ਨੇ। ਔਰੰਗਜ਼ੇਬ ਕੋਈ ਇੰਡੀਵਿਜੂਅਲ ਨਹੀਂ ਹੈ, ਉਹ ਇੱਕ ਵਿਚਾਰਧਾਰਾ ਦਾ ਫਿਨੋਮੀਨਾ ਹੈ ਜਿਹੜਾ ਇਹ ਕਹਿੰਦਾ ਹੈ ਕਿ ਭਾਈ ਸਿਰਫ ਇੱਕ ਇਸਲਾਮ ਰੱਖਣਾ, ਉਸੇ ਰੰਗ 'ਚ ਸਭ ਨੂੰ ਰੰਗ ਦੇਣਾ, ਕਿਸੇ ਹੋਰ ਨੂੰ ਕੋਈ ਹੱਕ ਨਹੀਂ ਦੇਣਾ। ਅੱਜ ਜਿਨ੍ਹਾਂ ਦੇ ਨਾਲ ਸਾਡੀ ਟੱਕਰ ਹੈ 2014 ਤੋਂ, ਜਿਨ੍ਹਾਂ ਦੇ ਹੱਥ 'ਚ ਪਾਵਰ ਆਈ, ਮੋਦੀ ਰਜੀਮ, ਤੁਸੀਂ ਦੇਖ ਰਹੇ ਹੋ ਕੀ ਵਾਪਰ ਰਿਹਾ। ਇਕੱਲਾ ਮੁਸਲਮਾਨਾਂ ਨਾਲ ਜਾਂ ਈਸਾਈਆਂ ਨਾਲ ਜਾਂ ਦੂਸਰਿਆਂ ਨਾਲ ਹੀ ਨਹੀਂ ਹੈ। ਪਿਛਲੇ 4-5 ਦਿਨਾਂ 'ਚ 2 ਘਟਨਾਵਾਂ ਐਸੀਆਂ ਵਾਪਰੀਆਂ ਨੇ ਜਿਨ੍ਹਾਂ ਤੋਂ ਘੱਟੋ ਘੱਟ ਉਹ ਸਿੱਖ ਜਿਹੜੇ ਗਫਲਤ ਦੀ ਨੀਂਦ 'ਚ ਸੁੱਤੇ ਨੇ ਜਾਂ ਵੈਸੇ ਹੀ ਉਹਨਾਂ ਨੇ ਜਿਹੜਾ ਉਹ ਢੀਠ ਬਣ ਕੇ ਅੱਖਾਂ ਮੀਟੀਆਂ ਹੋਈਆਂ ਨੇ, ਉਹ ਜ਼ਰੂਰ ਸੋਚਣ। ਪਹਿਲੀ ਘਟਨਾ ਦਾ ਸਬੰਧ ਦਿੱਲੀ ਨਾਲ ਹੈ। 2 ਵਿਦਿਆਰਥੀ ਫੋਟੋ ਜਰਨਲਿਜ਼ਮ ਦੇ ਜਿਹੜੇ ਕਿ ਉਹਨਾਂ ਦਾ ਇੱਕ ਦਾ ਸਬੰਧ ਬਠਿੰਡਾ ਜ਼ਿਲ੍ਹੇ ਨਾਲ ਹੈ, ਉਹ ਦਿੱਲੀ ਦੇ ਵਿੱਚ ਪੜ੍ਹਦੇ ਨੇ। ਉਹਨਾਂ ਦੀ ਅਸਾਈਨਮੈਂਟ ਹੈ ਕਿ ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਸ ਦੇ ਬਾਹਰ ਜਿਹੜੇ ਲੋਕ ਫੁੱਟਪਾਥਾਂ ਤੇ ਸੌਂਦੇ ਨੇ ਉਹਦੇ ਤੇ ਉਹਨਾਂ ਨੇ ਡਾਕੂਮੈਂਟਰੀ ਬਣਾਉਣੀ। ਉਹ ਡਾਕੂਮੈਂਟਰੀ ਬਣਾਉਣ ਦੇ ਲਈ ਗਏ, ਮੋਟਰਸਾਈਕਲ ਤੇ ਨੇ। ਇੱਕ ਈਟਰੀ ਢਾਬੇ ਦੇ ਬਾਹਰ ਉਹਨਾਂ ਨੇ ਮੋਟਰਸਾਈਕਲ ਖੜਾ ਕੀਤਾ, ਖਾਣਾ ਖਾਣ ਲਈ ਅੰਦਰ ਗਏ। ਦੋਨੋਂ ਬੜੇ ਖੂਬਸੂਰਤ ਸਿੱਖ ਨੌਜਵਾਨ, ਸੋਹਣੀਆਂ ਦਸਤਾਰਾਂ ਸਜੀਆਂ ਹੋਈਆਂ। ਇੰਨੀ ਦੇਰ 'ਚ ਇੱਕ ਹਿੰਦੂ ਸੱਜਣ ਵਕੀਲ ਜਿਹੜੇ ਕਿ ਆ ਕੇ ਉਹਨਾਂ ਦੇ ਟੇਬਲ ਦੇ ਕੋਲ ਉਹ ਸਿਗਰਟ ਪੀ ਰਹੇ ਔਰ ਧੂਆਂ ਉਹਨਾਂ ਦੇ ਮੂੰਹ ਤੇ ਮਾਰ ਰਹੇ। ਉਹਨਾਂ ਨੇ ਮਨਾ ਕੀਤਾ। ਹੋਰ ਵੀ ਜਿਹੜੇ ਬੈਠੇ ਸਨ ਉਹਨਾਂ ਨੇ ਕਿਹਾ ਵੀ ਇਹ ਠੀਕ ਨਹੀਂ ਹੈ, ਪਰ ਉਹ ਬਜ਼ਿੱਦ ਰਿਹਾ। ਉਸਨੇ ਹੋਰ ਵੀ ਅਪਮਾਨਿਤ ਕਰਨ ਵਾਲੇ ਸ਼ਬਦ ਕਹੇ ਔਰ ਉਹਨਾਂ ਵਿਦਿਆਰਥੀਆਂ ਨੇ ਸਮਝਿਆ ਕਿ ਵੀ ਝਗੜਾ ਕਰਨਾ ਠੀਕ ਨਹੀਂ ਆ। ਉੱਠੇ, ਬਾਹਰ ਆ ਕੇ ਉਹਨਾਂ ਨੇ ਮੋਟਰਸਾਈਕਲ ਸਟਾਰਟ ਕੀਤਾ, ਤੁਰ ਪਏ। ਉਹ ਵੀ ਬਾਹਰ ਆਇਆ, ਉਹਨੇ ਆਪਣੀ ਗੱਡੀ ਮਗਰ ਲਾ ਲਈ ਔਰ ਥੋੜੀ ਦੂਰ ਜਾ ਕੇ ਉਸਨੇ ਟੱਕਰ ਮਾਰੀ। ਇੱਕ ਸਟੂਡੈਂਟ ਗੁਰਪ੍ਰੀਤ ਸਿੰਘ ਦੀ ਮੌਕੇ ਤੇ ਮੌਤ ਹੋ ਗਈ, ਦੂਸਰਾ ਸੀਰੀਅਸ ਹਾਲਤ 'ਚ ਆਲ ਇੰਡੀਆ ਇੰਸਟੀਚਿਊਟ ਦੇ ਵਿੱਚ ਪਿਆ ਹੋਇਆ। ਔਰ ਪੁਲਿਸ ਦਾ ਕਵਰ ਅਪ, ਪੁਲਿਸ ਪਰ ਕਿਉਂਕਿ ਟੱਕਰ ਮਾਰਨ ਲੱਗਿਆ ਇੱਕ ਆਟੋ ਰਿਕਸ਼ਾ ਨੂੰ ਵੀ ਵੱਜਿਆ, ਇੱਕ ਹੋਰ ਕੈਬ ਡਰਾਈਵਰ ਨੂੰ ਵੀ ਵੱਜੀ, ਰਿਪੋਰਟ ਬਣ ਗਈ। ਪੁਲਿਸ ਪ੍ਰੋਟੈਕਟ ਕਰਨ ਤੇ ਰਹੀ ਕਿ ਇਟ ਇਜ਼ ਏ ਰੋਡ ਰੇਜ, ਕਿ ਇਹ ਸੜਕ ਦੇ ਉੱਤੇ ਹੈ। ਲੇਕਿਨ ਜਦੋਂ ਢਾਬੇ ਵਾਲੇ ਲੋਕ ਵੀ ਪਹੁੰਚੇ ਔਰ ਹੁਣ ਦੂਸਰਾ ਮਰਡਰ ਕੇਸ ਔਰ ਰਿਲੀਜੀਅਸ ਭਾਵਨਾਵਾਂ ਭੜਕਾਉਣ ਦਾ ਕੇਸ, ਇਹ ਦਿੱਲੀ ਦੇ ਵਿੱਚ ਫੁੱਲ ਡੇ ਲਾਈਟ ਜਿੱਥੇ ਹਜ਼ਾਰਾਂ, ਇਹ ਉਹ এনवायरमेंट ਹੈ। ਇਹ ਗੱਲ ਇਹ ਨਹੀਂ ਹੈ ਕਿ ਭਾਈ ਉਹ ਕੱਲਾ ਸੀ ਜਾਂ ਦੂਜਾ ਸੀ। ਇਹ ਉਹ ਮਾਹੌਲ ਹੈ ਜਿੱਥੇ ਤੁਹਾਡੀ ਆਜ਼ਾਦੀ, ਤੁਹਾਡਾ ਵੱਖਰਾ ਸਰੂਪ, ਤੁਹਾਡੀ ਵੱਖਰੀ ਗੱਲ, ਇਹਨਾਂ ਨੂੰ ਟੋਲਰੇਟ ਨਹੀਂ ਹੈ। ਦੂਸਰੀ ਘਟਨਾ ਸਾਊਥ ਕਸ਼ਮੀਰ ਦੇ ਤਰਾਲ ਇਲਾਕੇ ਦੇ ਵਿੱਚ ਵਾਪਰੀ। ਇੱਕ ਵਜ਼ੀਰ ਦਾ ਕਾਫਲਾ ਬਾਜ਼ਾਰ ਚੋਂ ਨਿਕਲ ਰਿਹਾ ਸੀ। ਖਬਰ ਤਾਂ ਇਹ ਆਈ ਕਿ ਜੀ ਇਹ ਗ੍ਰਨੇਡ ਹਮਲਾ ਹੋਇਆ ਔਰ ਉਹਦੇ 'ਚ 2 ਜਿਨ੍ਹਾਂ ਦੇ ਵਿੱਚ ਇੱਕ ਸਿੱਖ ਬੱਚੀ ਰਮਨਦੀਪ ਕੌਰ, ਜਿਸ ਨੂੰ ਪਿੰਕੀ ਕਰਕੇ ਪਹਿਲਾਂ ਮੀਡੀਆ ਦੇ ਵਿੱਚ ਆਇਆ, ਉਸ ਦੀ ਡੈਥ ਹੋਈ, MBA ਦੀ ਸਟੂਡੈਂਟ। ਔਰ ਜਦੋਂ ਇਕੱਠ ਉਹਨਾਂ ਦੇ ਪਿੰਡ ਦੇ ਵਿੱਚ ਹੋਇਆ, ਬਹੁਤ ਵੱਡੀ ਗਿਣਤੀ 'ਚ ਮੈਜੋਰਟੀ ਕਮਿਊਨਿਟੀ ਉੱਥੇ ਮੁਸਲਮਾਨ ਨੇ, ਉਹਨਾਂ ਦੇ ਨੁਮਾਇੰਦੇ ਆਏ
ਉਹਨਾਂ ਨੇ ਡਾਟਰ ਆਫ ਦਾ ਸੋਇਲ ਕਿਹਾ, ਔਰ ਇਹ ਗੱਲ ਸਾਹਮਣੇ ਆਈ ਕਿ ਇਨਫੈਕਟ ਉਸ ਦੇ ਉੱਤੇ ਪੈਲਟ ਗਨਸ ਲੱਗੀਆਂ ਨੇ। ਉਹ ਸਿਕਿਉਰਿਟੀ ਫੋਰਸਿਸ ਦੀ ਗੋਲੀ ਦੇ ਨਾਲ ਉਹ ਵੀ 2 ਹੋਰ ਬਜ਼ੁਰਗ ਮੁਸਲਮਾਨ ਵੀ ਮਾਰੇ ਗਏ। ਔਰ ਇਹ ਜਿਹੜਾ ਪਾਰਟ ਕਸ਼ਮੀਰ ਵਾਦੀ 'ਚ ਚੱਲ ਰਿਹਾ, ਜੋ ਚਿੱਠੀ ਸਿੰਘਪੁਰਾ 'ਚ ਹੋਇਆ, ਔਰ ਕਸ਼ਮੀਰੀ ਸਿੱਖਾਂ ਦਾ ਇੱਕ ਡੈਲੀਗੇਸ਼ਨ ਈਵਨ ਬ੍ਰਿਟਿਸ਼ ਹਾਈ ਕਮਿਸ਼ਨਰ ਨੂੰ ਮਿਲਿਆ ਕਿ ਸਾਨੂੰ ਨਾ ਜੰਮੂ ਕਸ਼ਮੀਰ ਵਾਲੇ ਮਾਈਨੋਰਟੀ ਮੰਨਣ ਨੂੰ ਤਿਆਰ ਨੇ, ਸਾਡੀ ਹਿਜਰਤ ਕਰਵਾਉਣੀ ਚਾਹੁੰਦੇ ਨੇ। ਚਿੱਠੀ ਸਿੰਘਪੁਰਾ 'ਚ 20 ਮਾਰਚ 2000 ਨੂੰ 35 ਸਿੱਖ ਜਦੋਂ ਕਿ ਪ੍ਰੈਜ਼ੀਡੈਂਟ ਕਲਿੰਟਨ ਉੱਥੇ ਗਏ, ਉਹ ਸਿਕਿਉਰਿਟੀ ਦਸਤਿਆਂ ਨੇ ਭਾਰਤੀਆਂ ਨੇ ਮਾਰੇ ਸੀ। ਔਰ ਅੱਜ ਤੱਕ ਉਹਦੀ ਕੋਈ 17 ਸਾਲ ਬੀਤ ਗਏ ਨੇ, ਕੋਈ ਇਨਵੈਸਟੀਗੇਸ਼ਨ ਨਹੀਂ ਹੈ। ਔਰ ਹੁਣ ਇਹ ਸਾਰੀ ਬੈਲਟ ਹੈ ਸਾਊਥ ਕਸ਼ਮੀਰ ਦੀ, ਜਿੱਥੇ 30 ਸਾਲ 'ਚ ਕਦੇ ਕੋਈ ਘਟਨਾ ਨਹੀਂ ਵਾਪਰੀ। ਔਰ ਉੱਥੇ ਸਿੱਖ ਜਿਹੜੇ ਨੇ ਕੋਈ ਪੰਜਾਬ ਤੋਂ ਜਾ ਕੇ ਨਹੀਂ ਵਸੇ ਹੋਏ। ਗੁਰੂ ਨਾਨਕ ਸਾਹਿਬ ਆਪਣੀ ਇੱਕ ਉਦਾਸੀ ਦੇ ਦੌਰਾਨ ਕਸ਼ਮੀਰ 'ਚ ਗਏ, ਔਰ ਉਹ ਕਸ਼ਮੀਰੀ ਮੂਲ ਦੇ ਸਿੱਖ 5.5 ਸਦੀਆਂ ਤੋਂ ਉਸ ਧਰਤੀ ਦੇ ਨਾਲ ਜੁੜੇ ਹੋਏ ਲੋਕ ਨੇ, ਪੂਰੇ ਸੂਰੇ ਸਿੱਖੀ ਦੇ ਵਿੱਚ ਮੁਕੰਮਲ। ਔਰ ਇਹ ਚਾਹੁੰਦੇ ਨੇ ਉਹਨਾਂ ਨੂੰ ਹਿਜਰਤ ਕਰਕੇ, ਜਿਵੇਂ ਕਸ਼ਮੀਰੀ ਪੰਡਤਾਂ ਨੂੰ ਇਹਨਾਂ ਦੀ ਇਹਨੇ ਆਪ ਹਿਜਰਤ ਕਰਵਾਈ, ਔਰ ਉਸ ਸਾਰੇ ਦੇ ਥੱਲੇ ਇਹ ਫਿਰ ਦੁਨੀਆ ਨੂੰ ਦੱਸਣ ਕਿ ਜੀ ਦੇਖੋ ਇੱਥੇ ਕੀ ਹੋ ਰਿਹਾ। ਹੁਣ ਇੱਕ ਪਾਸਾ ਇਹ ਹੈ ਜੋ ਗਰਾਊਂਡ ਤੇ ਹੋ ਰਿਹਾ, ਤੇ ਕੱਲ ਅਸੀਂ ਯੂਨਾਈਟਿਡ ਨੇਸ਼ਨਸ ਦੇ ਬਾਹਰ ਇੱਕ ਜ਼ੋਰਦਾਰ ਪ੍ਰੋਟੈਸਟ ਜਿਹੜਾ ਹੈ ਕਸ਼ਮੀਰੀ ਭਰਾਵਾਂ ਨੇ ਰੱਖਿਆ ਸੀ, ਅਸੀਂ ਉਹਨਾਂ ਨੂੰ ਜੁਆਇਨ ਕੀਤਾ ਕਿਉਂਕਿ ਕੱਲ ਭਾਰਤ ਦੀ ਫੋਰਨ ਮਿਨਿਸਟਰ ਸੁਸ਼ਮਾ ਸਵਰਾਜ ਐਡਰੈਸ ਕਰ ਰਹੀ ਸੀ UN ਜਨਰਲ ਅਸੈਂਬਲੀ 'ਚ, ਔਰ ਉਹਦੀ ਸਪੀਚ ਹੁਣ ਤਾਂ ਇਵੇਂ ਹੀ ਆਪਸ ਦੇ ਵਿੱਚ ਨੋਕ ਝੋਕ ਕਰ ਰਹੇ ਨੇ ਜਿਵੇਂ ਉਹ ਸਕੂਲੀ ਵਿਦਿਆਰਥੀ ਹੁੰਦੇ ਨੇ। ਉਹੀ ਨੋਕ ਝੋਕ ਟਰੰਪ ਔਰ ਨਾਰਥ ਕੋਰੀਆ ਦੇ ਪ੍ਰੈਜ਼ੀਡੈਂਟ ਦੀ ਵੀ ਹੈ, ਔਰ ਉਹੀ ਇੰਡੀਅਨ ਐਂਬੈਸਡਰ ਔਰ ਪਾਕਿਸਤਾਨੀ ਨੁਮਾਇੰਦਿਆਂ ਦੀ ਵੀ ਹੈ। ਪਰ ਜਿਹੜੀ ਗੱਲ ਅਖਰਨ ਵਾਲੀ ਔਰ ਜਿਹੜਾ ਸਭ ਤੋਂ ਵੱਡਾ ਸਾਨੂੰ ਹਿਸਟਰੀ ਦਾ ਅੱਜ ਦਾ ਝੂਠ ਲੱਗਦਾ ਹੈ, ਹੁਣ ਉਹ ਉੱਥੇ ਖਲੋ ਕੇ ਤਾਂ ਕਹਿ ਰਹੀ ਹੈ ਜੀ ਅਸੀਂ ਐਕਸਪੋਰਟਰ ਆਫ IT ਹੈ ਔਰ ਪਾਕਿਸਤਾਨ ਜਿਹੜਾ ਐਕਸਪੋਰਟਰ ਆਫ ਟੈਰਰਿਜ਼ਮ ਹੈ। ਹੁਣ ਜਿਹੜੀ ਕੌਮ ਨੇ ਖੁਦ, ਜੇ ਸਿੱਖ ਕੌਮ ਦੇ ਨੁਕਤਾ ਨਿਗਾਹ ਤੋਂ ਅਸੀਂ ਗੱਲ ਕਰੀਏ, 30-32 ਸਾਲਾਂ ਦੇ ਵਿੱਚ ਸਾਡੇ ਤੋਂ ਵੱਧ ਕੇ ਕੌਣ ਉਸ ਸਟੇਟ ਟੈਰਰਿਜ਼ਮ ਦਾ ਸ਼ਿਕਾਰ ਹੋਇਆ ਹੋ ਸਕਦਾ ਹੈ। ਸਾਡੀ ਪੂਰੀ ਦੀ ਪੂਰੀ ਜਨਰੇਸ਼ਨ ਮਾਰ ਮੁਕਾ ਦਿੱਤੀ ਗਈ, ਸਾਡਾ ਅਕਾਲ ਤਖਤ ਢਾਹ-ਢੇਰੀ ਕੀਤਾ ਗਿਆ। ਔਰ ਅੱਜ ਦੇ ਉਸ ਮਾਹੌਲ ਦੇ ਵਿੱਚ ਵੀ ਗੱਲ ਗੁਰਦੁਆਰਾ ਗਿਆਨ ਗੋਦੜੀ ਦੀ ਹੋਏ, ਹਰਿਦੁਆਰ ਚੋਂ ਗਾਇਬ ਕਰ ਦਿੱਤਾ ਗਿਆ। ਸਿੱਕਮ ਦੇ ਵਿੱਚ ਜਿੱਥੇ ਬੜੇ ਮਾਣ ਨਾਲ ਅਸੀਂ ਕਹਿੰਦੇ ਸੀ ਜੀ ਜਿੱਥੇ ਸਭ ਤੋਂ ਉੱਚੀ ਝੀਲ ਹੈ 22,000 ਫੀਟ ਦੇ ਉੱਤੇ, ਉੱਥੇ ਗੁਰਦੁਆਰਾ ਗੁਰੂ ਡਾਂਗ ਮਾਰ ਹੈ। ਔਰ ਜੇ ਤੁਸੀਂ ਜਿਹੜੇ ਮੀਡੀਆ ਨਾਲ ਜੁੜੇ ਹੋਏ ਹੋ, ਪਿਛਲੇ 2 ਮਹੀਨੇ ਦੀਆਂ ਤੁਸੀਂ ਖਬਰਾਂ ਦੇਖੀਆਂ ਹੋਣ ਕਿ ਕਿਵੇਂ ਉਸ ਗੁਰਦੁਆਰਾ ਗੁਰੂ ਡਾਂਗ ਮਾਰ ਤੋਂ ਗੁਰੂ ਗ੍ਰੰਥ ਸਾਹਿਬ ਦੀ ਬੀੜ ਸਭ ਕੁਝ ਚੁੱਕ ਕੇ ਉਹ ਹੋਰ 200 ਮੀਲ ਦੂਰ ਦੇ ਗੁਰਦੁਆਰੇ 'ਚ ਛੱਡ ਆਏ। ਉਹਦਾ ਨਾਮੋ ਨਿਸ਼ਾਨ ਹੁਣ ਅਸੀਂ ਪਟੀਸ਼ਨ ਕਰ ਰਹੇ ਹਾਂ, ਸਿੱਕਮ ਹਾਈ ਕੋਰਟ 'ਚ ਕੀਤੀ ਹੈ, ਪ੍ਰੈਜ਼ੀਡੈਂਟ ਨੂੰ ਦਿੱਲੀ ਕਮੇਟੀ ਦਾ ਡੈਲੀਗੇਸ਼ਨ ਮਿਲਿਆ ਹੈ, ਪੰਜਾਬ ਸਰਕਾਰ, ਗੁਰਦੁਆਰੇ ਗਾਇਬ ਹੋ ਰਹੇ ਨੇ, ਸਾਡੀ ਹਿਸਟਰੀ ਗਾਇਬ ਹੋ ਰਹੀ ਹੈ। ਔਰ ਇਹ 2 ਘਟਨਾਵਾਂ ਜਿਹੜੀਆਂ ਹੁਣੇ ਹੀ ਵਾਪਰੀਆਂ ਨੇ, ਇਹ ਦੱਸ ਰਹੀਆਂ ਨੇ ਵੀ ਕਿਸ ਮਾਹੌਲ 'ਚ ਅਸੀਂ ਤਾਂ ਬਾਹਰਲੇ ਟੈਰਰਿਜ਼ਮ ਦੀ ਗੱਲ ਕਰਦੇ ਹਾਂ, ਵਿਦਿਨ ਦਾ ਕੰਟਰੀ ਇਨ ਦਾ ਨੇਮ ਆਫ ਡੈਮੋਕ੍ਰੇਸੀ ਕੀ ਹੋ ਰਿਹਾ। ਇਹਦੇ 'ਚ ਕੋਈ ਫਿਰਕੂ ਗੱਲ ਨਹੀਂ ਹੈ। ਔਰ ਮੈਂ ਅਕਸਰ ਇਹ ਗੱਲ ਦੁਹਰਾਉਂਦਾ ਹਾਂ ਵੀ ਸਾਡੀ ਲੜਾਈ ਕੋਈ ਹਿੰਦੂ ਧਰਮ ਦੇ ਖਿਲਾਫ ਨਹੀਂ ਹੈ। ਜੇ ਗੁਰੂ ਨਾਨਕ ਸਾਹਿਬ ਨੇ ਜਨੇਊ ਨਹੀਂ ਪਾਇਆ, ਪੰਡਤ ਦਾ ਹੱਥ ਫੜਿਆ ਕਿ ਭਾਈ ਜਬਰੀ ਪਾਉਣਾ ਨਹੀਂ ਹੈ, ਗੁਰੂ ਤੇਗ ਬਹਾਦਰ ਸਾਹਿਬ ਨੇ ਔਰੰਗਜ਼ੇਬ ਦਾ ਹੱਥ ਫੜਿਆ ਵੀ ਜਬਰੀ ਲਾਉਣਾ ਨਹੀਂ ਹੈ। ਅਸੀਂ ਤਾਂ ਮੁੱਢਲੀਆਂ ਧਾਰਮਿਕ ਆਜ਼ਾਦੀਆਂ 'ਚ ਯਕੀਨ ਰੱਖਦੇ ਹਾਂ। ਸਾਡੀ ਲੜਾਈ ਸਟੇਟ ਟੈਰਰਿਜ਼ਮ ਦੇ ਖਿਲਾਫ ਹੈ। ਔਰ ਅੱਜ ਇੰਡੀਅਨ ਸਟੇਟ ਅਫਜ਼ਲ ਅਹਿਸਨ ਨੇ ਤਾਂ 5 ਸਦੀਆਂ ਦੇ ਵੈਰ ਦੀ ਗੱਲ ਕੀਤੀ, ਔਰ ਅਸੀਂ ਦੇਖ ਰਹੇ ਹਾਂ ਕਿ ਉਹ ਵੈਰ ਕਿਵੇਂ ਕੰਟੀਨਿਊਸ ਹੈ, ਕਿਵੇਂ ਇੱਕ ਤੋਂ ਬਾਅਦ ਇੱਕ ਅੱਜ ਸਾਡੀ ਸਰਬ ਸਾਂਝੀਵਾਲਤਾ ਦੀ ਆਈਡੀਓਲੋਜੀ, ਸਾਡੇ ਇਸ ਵੱਡੇ ਗੁਰੂ ਨਾਨਕ ਦੇ ਥਾਟ ਨੂੰ ਬਿਲਕੁਲ ਸਾਈਡਲਾਈਨ ਕਰਕੇ ਵੇਚਿਆ ਕੀ ਜਾ ਰਿਹਾ। 2 ਦਿਨ ਪਹਿਲਾਂ ਨਾਇਡੂ ਜਿਹੜਾ ਵਾਈਸ ਪ੍ਰੈਜ਼ੀਡੈਂਟ ਬਣਿਆ, ਉਹ ਮੋਹਾਲੀ ਆਇਆ ਔਰ ਮਾਸਟਰਸ MBA ਦੇ ਸਟੂਡੈਂਟ ਵਿਦਿਆਰਥਣਾਂ ਵੱਡੀ ਗਿਣਤੀ ਉਹਨਾਂ ਨੂੰ ਐਡਰੈਸ ਕਰ ਰਹੇ, ਔਰ ਉਹਨਾਂ ਨੂੰ ਕਹਿ ਰਿਹਾ ਕਿ ਦੇਖੋ ਅਸੀਂ ਇੰਨਾ ਵਿਕਾਸ ਸੀ ਸਾਡੇ ਪ੍ਰਾਚੀਨ ਭਾਰਤ ਦਾ। ਦੁਰਗਾ ਮਾਤਾ ਡਿਫੈਂਸ ਮਿਨਿਸਟਰ ਸੀ ਪੁਰਾਣੀ ਸਾਡੀ ਪ੍ਰਾਚੀਨ ਭਾਰਤ ਦੀ ਸਰਕਾਰ 'ਚ, ਸਰਸਵਤੀ ਐਜੂਕੇਸ਼ਨ ਮਿਨਿਸਟਰ ਸੀ, ਲਕਸ਼ਮੀ ਇਕਨੋਮਿਕਸ ਦੀ ਮਿਨਿਸਟਰ ਸੀ। ਸਾਡਾ ਐਸਾ ਪ੍ਰਾਚੀਨ ਭਾਰਤ ਸੀ। ਹੁਣ ਕੋਈ ਵੀ ਜਿਹੜਾ ਥੋੜਾ ਬਹੁਤ ਵੀ ਇਤਿਹਾਸ ਦੂਜੇ ਨਾਲ ਵਾਕਿਫ ਹੁੰਦਾ, ਉਹ ਕਹਿੰਦਾ ਵੀ ਇਹ ਚੱਲ ਕੀ ਰਿਹਾ ਹੈ, ਇਹ ਵਿਚਿਆ ਕਿ ਪਰ ਵਿਕ ਰਿਹਾ ਉਹਨਾਂ ਦਾ 1 ਬਿਲੀਅਨ 300 ਮਿਲੀਅਨ ਲੋਕ
ਇਸ ਕਦਰ ਡਰਾ ਦਿੱਤੇ ਗਏ ਨੇ। ਉਹਨਾਂ ਤੋਂ ਤੁਸੀਂ ਜੈ ਹਿੰਦ ਕਹਾ ਲਓ, ਉਹਨਾਂ ਤੋਂ ਵੰਦੇ ਮਾਤਰਮ ਕਹਾ ਲਓ, ਹਿਸਟਰੀ ਬਦਲੀ ਜਾ ਰਹੀ ਹੈ। ਤੁਸੀਂ ਰਾਜਸਥਾਨ, ਯੂਪੀ, ਦਿੱਲੀ ਦੀਆਂ ਇਤਿਹਾਸ, ਅਸੀਂ ਇੱਥੇ ਭਾਵੇਂ ਕਹੀਏ ਕਿ ਜੀ ਗੁਰੂ ਤੇਗ ਬਹਾਦਰ ਸਾਹਿਬ ਨੇ ਕਿਵੇਂ ਧਾਰਮਿਕ ਆਜ਼ਾਦੀ ਦੇ ਹੱਕ ਨੂੰ ਬਹਾਲ ਕਰਵਾਇਆ, ਤੁਸੀਂ ਉਹਨਾਂ ਦੀਆਂ ਕਿਤਾਬਾਂ ਚੋਂ ਕੱਢ ਕੇ ਦਿਖਾ ਦਿਓ ਕਿ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਹਿੰਦੂ ਧਰਮ ਦੀ ਜਾਂ ਧਾਰਮਿਕ ਆਜ਼ਾਦੀ ਦੇ ਲਈ ਹੋਈ। 10ਵੇਂ ਪਾਤਸ਼ਾਹ ਨੂੰ ਉਹਨਾਂ ਨੇ ਸ਼ਿਵਾਜੀ ਮਹਾਰਾਣਾ ਪ੍ਰਤਾਪ ਵਾਲੇ ਖਾਨੇ 'ਚ ਜਿਹੜਾ ਉਹ ਨਿੱਕੀ ਜਿਹੀ ਥਾਂ ਥੱਲੇ ਜਾ ਕੇ ਦਿੱਤੀ ਹੋਏਗੀ। ਔਰ ਜਿਸ ਅੰਦਾਜ਼ ਦੇ ਵਿੱਚ ਅੱਜ ਉੱਥੇ ਸਟੇਟ ਟੈਰਰ ਚੱਲ ਰਿਹਾ, ਔਰ ਜੇ ਅਸੀਂ ਇੰਨਾ ਵੀ ਮੋਰਲ ਕਰੇਜ ਨਹੀਂ ਰੱਖਦੇ ਕਿ ਭਾਈ ਇਹਨਾਂ ਨੂੰ ਅਸੀਂ ਘੱਟੋ ਘੱਟ ਇੱਥੇ ਹੀ ਚੈਲੰਜ ਕਰੀਏ। ਅਸੀਂ ਸਿੱਖੀ ਦੀ ਗੱਲ, ਡਾਇਸਪੋਰਾ ਸਿੱਖਾਂ ਦੇ ਜ਼ਿੰਮੇ ਆਈ ਹੈ ਔਰ ਇਹ ਇੱਕ ਚੰਗੀ ਗੱਲ ਹੈ। ਇੰਗਲੈਂਡ ਦੀ ਗੱਲ ਪਿਛਲੇ ਹਫ਼ਤੇ 'ਚ ਅਸੀਂ ਦੇਖਦੇ ਕਿ 140 ਮੈਂਬਰ ਪਾਰਲੀਮੈਂਟ ਜਿਹੜੀਆਂ ਕਿ ਤਿੰਨੋਂ ਹੀ ਪਾਰਟੀਆਂ ਦੇ ਨੇ, ਲੇਬਰ, ਕੰਜ਼ਰਵੇਟਿਵ ਔਰ ਲਿਬਰਲ ਦੇ, ਉਹਨਾਂ ਨੇ ਮੰਗ ਕੀਤੀ ਹੈ ਸਟੈਟਿਸਟਿਕਸ ਬਿਊਰੋ ਤੋਂ ਕਿ 2021 ਦੇ ਵਿੱਚ ਜਿਹੜੀ ਇੰਗਲੈਂਡ ਸੈਂਸਸ ਹੋਣੀ ਹੈ ਉਹਦੇ 'ਚ ਸਿੱਖਾਂ ਦੇ ਲਈ ਅੱਡ ਐਥਨੀਸਿਟੀ ਦਾ ਬਾਕਸ ਹੋਏ ਕਿ ਅਸੀਂ ਅੱਡ ਐਥਨਿਕਸ ਹੈ। ਰਿਲੀਜਨ ਤਾਂ ਹੁੰਦਾ ਹੀ ਹੈ, ਅਮਰੀਕਾ 'ਚ ਰਿਲੀਜਨ ਦਾ ਖਾਨਾ ਨਹੀਂ ਹੁੰਦਾ ਕਿਉਂਕਿ ਇਹਨਾਂ ਨੇ ਚਰਚ ਸਟੇਟ ਸੈਪਰੇਟ ਕੀਤਾ ਹੋਇਆ, ਪਰ ਇੰਗਲੈਂਡ ਔਰ ਕੈਨੇਡਾ 'ਚ ਹੁੰਦਾ। ਹੁਣ ਇਹ ਸਿੱਖਾਂ ਦੀ ਪੋਲੀਟੀਕਲ ਗੇਮ ਦਾ ਸਫ਼ਰ ਹੈ ਔਰ ਇਹਦੇ ਤੇ ਆਸ਼ੀਸ਼ ਰੇ ਇੱਕ ਕੋਰਸਪੋਂਡੈਂਟ ਹੈ ਇਹਨਾਂ ਦਾ, ਉਹਨੇ ਸਟੋਰੀ ਬੜੀ ਡੈਮੇਜਿੰਗ ਕੀਤੀ ਕਿ ਜੀ ਇਹ ਸਿੱਖ ਜਿਹੜੇ ਨੇ ਹੁਣ ਇੰਡੀਅਨ ਖਾਤੇ 'ਚੋਂ ਨਿਕਲ ਰਹੇ ਨੇ, ਹਾਈ ਕਮਿਸ਼ਨ ਡਾਇਰੈਕਟਲੀ ਇੰਟਰਵੀਨ ਨਹੀਂ ਕਰ ਸਕਦਾ, ਪਰ ਇਹ 140 MP ਅੱਜ ਇਸ ਗੱਲ ਤੇ ਪਹੁੰਚ ਗਏ ਨੇ ਕਿ ਸਿੱਖ ਇੰਡੀਅਨ ਨਹੀਂ ਹੈਗੇ, ਸਿੱਖਾਂ ਦੀ ਐਥਨੀਸਿਟੀ ਵੀ ਅੱਡ ਹੈ। ਹੁਣ ਜਿਸ ਸਟੇਟ ਲਈ, ਜਿਸ ਥਾਂ ਦੇ ਉੱਤੇ ਜਿਹੜੀ ਸਾਡੀ ਫਾਦਰਲੈਂਡ ਮਦਰਲੈਂਡ ਸੀ, ਅੱਜ ਅਸੀਂ ਬੇਗਾਨੇ ਵੀ ਤੁਸੀਂ ਸਾਨੂੰ ਆਪਣਾ ਹੀ ਨਹੀਂ ਮੰਨਿਆ। ਜੇ ਆਪਣਾ ਮੰਨਿਆ ਹੁੰਦਾ ਤੇ ਟੈਂਕਾਂ ਤੋਪਾਂ ਦੇ ਨਾਲ ਤੁਸੀਂ ਸਾਡਾ ਫਿਰ ਹਰਮੰਦਰ ਨਾ ਅਟੈਕ ਦੇ ਥੱਲੇ ਲਿਆਂਦਾ ਹੁੰਦਾ। ਜੇ ਤੁਸੀਂ ਆਪਣਾ ਮੰਨਿਆ ਹੁੰਦਾ ਤਾਂ ਉਹਨਾਂ ਅਟੈਕ ਕਰਨ ਵਾਲਿਆਂ ਨੂੰ ਰਾਸ਼ਟਰਪਤੀ ਭਵਨ ਦਿੱਲੀ ਦੇ ਵਿੱਚ ਉਹਨਾਂ ਅਫਸਰਾਂ ਨੂੰ ਸੱਦ ਕੇ ਇੰਨਾ ਵੱਡਾ ਫੰਕਸ਼ਨ ਕਰਕੇ ਗੈਲੈਂਟਰੀ ਅਵਾਰਡ ਦਿੱਤੇ ਗਏ ਕਿ ਤੁਸੀਂ ਆਪਣੇ ਲੋਕਾਂ ਨੂੰ ਮਾਰੇ। ਇਹੋ ਜਿਹੇ ਫੰਕਸ਼ਨ ਤਾਂ 62-65 ਦੀਆਂ ਲੜਾਈਆਂ ਤੋਂ ਬਾਅਦ ਨਹੀਂ ਹੋਏ। ਸੋ ਉਸ ਸਾਰੇ ਔਰ 31, 32, 33 ਸਾਲ ਬੀਤਣ ਬਾਅਦ ਅਸੀਂ ਉਹੀ ਕਹਾਣੀ ਬਾਰ-ਬਾਰ ਦੁਹਰਾਉਂਦੇ। ਹੁਣ ਵੀ ਦੇਖੋ ਕਿ ਜੀ ਸਪੈਸ਼ਲ ਇਨਵੈਸਟੀਗੇਟਿਵ ਟੀਮ ਬਣ ਗਈ, ਇੰਨੇ ਕੇਸ ਨਵੰਬਰ ਦੇ ਖੁੱਲਣਗੇ, ਇੰਨੇ ਬੰਦ ਹੋਏ ਖੁੱਲ੍ਹਣ। 33 ਸਾਲ ਤੋਂ ਲਗਾਤਾਰਤਾ ਨਾਲ ਇਹ ਡਰਾਮੇਬਾਜ਼ੀਆਂ ਚੱਲ ਰਹੀਆਂ ਨੇ। ਸੌਦਾ ਸਾਧ ਦਾ ਮੁੱਦਾ ਸਾਹਮਣੇ, ਇਹ ਠੀਕ ਹੈ ਅਕਾਲ ਪੁਰਖ ਦੀ ਆਪਣੀ ਖੇਡ ਹੈ ਕਿ ਕਿਵੇਂ ਸੌਦਾ ਸਾਧ ਹੀ ਨਹੀਂ, ਸਾਰਾ ਬਾਬਾਡਮ ਇਹਨਾਂ ਨੇ ਬਿਲਟ ਕੀਤਾ। ਕਿਵੇਂ ਅੱਜ ਤੁਸੀਂ ਦੇਖਦੇ ਹੋ ਕਿ ਕਿਵੇਂ ਉਹਦੇ ਡੇਰਿਆਂ ਦੇ ਨਾਂ ਥੱਲੇ ਜਿੰਨੀ ਵੱਡੀ ਕ੍ਰਿਮੀਨਲ ਐਕਟੀਵਿਟੀ। ਔਰ ਟ੍ਰਿਬਿਊਨ ਬਿਊਰੋ ਦੇ ਇੱਕ ਹਿੰਦੂ ਸੱਜਣ ਜਿਹੜੇ ਸਰਸਾ 'ਚ ਸੀ, 2007 ਦੀ ਉਹਨਾਂ ਦੀ ਇੱਕ ਸਟੋਰੀ ਮੈਂ ਕੱਢੀ ਟ੍ਰਿਬਿਊਨ 'ਚੋਂ, ਮੈਂ ਡਿਸਕਸ ਵੀ ਕੀਤਾ। ਉਹਨੇ ਆਪਣੀ ਪਹਿਲੀ ਵਿਜ਼ਿਟ ਵੇਲੇ ਹੀ ਕਿਹਾ ਕਿ ਜੀ ਇਹ ਕੋਈ ਬਾਬੇ ਬੂਬੇ ਦਾ ਕੰਮ ਨਹੀਂ ਹੈ। ਜਿੰਨਿਆਂ ਨੂੰ ਮੈਂ ਦੇਖਿਆ ਦੇ ਬਿਲੋਂਗ ਟੂ ਰॉ, they belong to intelligence bureau, they belong to military intelligence, they belong to counter intelligence, ਕਿ ਇਹ ਸਾਰਾ ਆਪਰੇਸ਼ਨ ਹੀ ਏਜੰਸੀਆਂ ਦਾ। ਔਰ ਉੱਥੇ ਜਿਹੜੇ 2-3 ਹਫ਼ਤੇ ਤੋਂ ਜੀ ਤਲਾਸ਼ੀ ਨਹੀਂ ਹੋ, ਉਹਨਾਂ ਨੇ ਸਾਰੇ ਉੱਥੋਂ ਸਮਾਨ ਚੁੱਕ, ਅਦਰਵਾਈਜ਼ ਇੰਨਾ ਵੱਡਾ ਕ੍ਰਿਮੀਨਲ ਡੈਨ। ਹੁਣ ਉਹ ਮੰਨ ਰਹੇ ਨੇ ਕਿ 600 ਪਿੰਜਰ ਥੱਲੇ ਦੱਬੇ ਹੋਏ ਨੇ, ਮਾਰ ਕੇ ਉਹਨਾਂ ਤੇ ਦਰਖਤ ਉਗਾਏ ਹੋਏ ਨੇ। ਪੰਜਾਬ 'ਚ ਕਿਵੇਂ ਉਹਨਾਂ ਨੇ ਸਾਰੀ ਕੌਮ ਨੂੰ ਦਹਿਸ਼ਤਗਰਦ ਬਣਾ ਦਿੱਤਾ ਬਿਨਾਂ ਕਿਸੇ ਕਾਰਨ ਤੋਂ, ਔਰ ਅੱਜ ਤੱਕ ਕਿਵੇਂ ਨੈਗੇਟਿਵਿਟੀ ਕ੍ਰੀਏਟ ਕਰ ਰਹੇ ਨੇ। ਪਰ ਉਹ ਕਿਹਨੇ ਪ੍ਰੋਟੈਕਟ ਕੀਤਾ ਸੌਦਾ ਸਾਧ ਨੂੰ, ਕਿਹਨਾਂ ਨੇ ਕਰੋੜ। ਔਰ ਇਹ ਜਿਹੜਾ 2 ਹਫ਼ਤੇ ਪਹਿਲਾਂ ਉਸ ਦੀ ਪੰਚਕੂਲਾ ਗ੍ਰਿਫਤਾਰੀ ਤੋਂ ਉਹਨਾਂ ਦਾ ਜਿਹੜਾ ਮਿਨਿਸਟਰ ਹੈ, ਹੈਲਥ ਮਿਨਿਸਟਰ ਅਸ਼ੋਕ ਵਿਜ, ਉਹ ਜਾ ਕੇ 51 ਲੱਖ ਰੁਪਏ ਦਾ ਚੈੱਕ ਦਿੰਦਾ। ਦੋਨੋਂ ਮਿਨਿਸਟਰ ਉੱਥੇ ਜਾ ਕੇ ਪਹੁੰਚਦੇ ਨੇ ਔਰ ਹੁਣ ਵੀ ਉਹ ਕਹਿ ਰਿਹਾ ਕਿ ਜੀ ਅਸੀਂ ਵੋਟਾਂ ਮੰਗਣ ਫਿਰ ਵੀ ਜਾਵਾਂਗੇ। ਉਹਦੀਆਂ ਇੰਸਟੀਟਿਊਸ਼ਨਸ ਵੀ ਖਿਲਾ ਦਿੱਤੀਆਂ ਗਈਆਂ, ਡੇਰੇ ਵੀ ਵਾਪਸ ਖਿਲਾ ਦਿੱਤੇ ਗਏ ਨੇ। ਇਹ ਸਾਰਾ ਕ੍ਰਿਮੀਨਲ ਡੈਨ। ਔਰ ਜੇ ਤੁਸੀਂ ਦੇਖੋ ਜਿਵੇਂ ਹਥਿਆਰ ਔਰ ਜੋ ਪੰਚਕੂਲੇ, ਹੁਣ ਅੰਦਾਜ਼ਾ ਲਾਓ ਵੀ ਜੇ ਇਹੀ ਸਜ਼ਾ ਸੌਦੇ ਸਾਧ ਨੂੰ 2007 'ਚ ਸਲਾਬਤਪੁਰੇ ਦੇ ਡੇਰੇ 'ਚ ਜਿਹੜੀ ਉਹਨੇ 10ਵੇਂ ਪਾਤਸ਼ਾਹ ਦਾ ਸਾਂਗ ਰਚ ਕੇ ਕੀਤੀ ਹੁੰਦੀ ਤੇ ਸਿੱਖਾਂ ਨੂੰ ਨਵੰਬਰ 84 ਭੁੱਲ ਜਾਣਾ ਸੀ। ਇਹ ਉਹਨਾਂ ਨੇ ਤਿਆਰੀਆਂ ਸਿੱਖਾਂ ਨੂੰ ਮਾਰਨ ਲਈ ਕੀਤੀਆਂ ਹੋਈਆਂ ਸੀ। ਇਹ ਅਕਾਲ ਪੁਰਖ ਦੀ ਆਪਣੀ ਬਖਸ਼ਿਸ਼ ਹੈ ਕਿ ਉਹ ਸਾਰੀ ਗੇਮ ਜਿਹੜੀ ਹੈ ਉਹ ਡਿਫਰੈਂਟ ਡਾਇਰੈਕਸ਼ਨ ਦੇ ਵਿੱਚ ਚਲੀ ਗਈ। ਹੁਣ ਉਹਨੂੰ ਉਹ ਕਵਰ ਅਪ ਕਰਨਾ ਚਾਹੁੰਦੇ ਨੇ। ਸੋ ਇਹ ਸਾਰਾ ਕੁਝ ਗਰਾਊਂਡ ਤੇ ਚੱਲ ਰਿਹਾ ਹੈ, ਉਸ ਗੁਰੂ ਨਾਨਕ ਦੀ ਧਰਤੀ ਤੇ ਚੱਲ ਰਿਹਾ। ਜਦੋਂ ਅਸੀਂ ਅਫਸਰ ਅਹਿਸਨ ਰੰਧਾਵਾ ਨੂੰ
ਟ੍ਰਿਬਿਊਟ ਦਿੱਤੀ ਹੈ, ਤੇ ਉਹਨਾਂ ਨੇ ਉਸ ਸਾਰੀ ਗੱਲ ਨੂੰ ਦੇਖਿਆ ਕਿ ਭਾਈ ਉਸ ਧਰਤੀ ਦੇ ਉੱਤੇ ਕੀ ਵਾਪਰਿਆ। ਔਰ ਜਦੋਂ ਉਹਨਾਂ ਨੂੰ ਕਹਿੰਦੇ ਸੀ ਕਿ ਜੀ ਤੁਸੀਂ ਇੱਕ ਮੁਸਲਮਾਨ ਹੋ ਕੇ ਇੰਨੀ ਹਮਦਰਦੀ, ਉਹਨਾਂ ਨੇ ਕਿਹਾ ਤੂੰ ਮੈਂ ਵੀ ਸਿੱਖ ਹਾਂ, ਅਸੀਂ ਬਾਬਾ ਬੁੱਢੇ ਕੇ ਹਾਂ ਔਰ ਸਾਡੇ ਬਜ਼ੁਰਗ ਇੱਕੋ ਹੀ ਨੇ। ਔਰ ਇਹ ਸਾਰਾ ਜਿਹੜਾ ਪਾਰਟ ਹੈ, ਅੱਜ ਜਦੋਂ ਅਸੀਂ ਗੁਰੂ ਨਾਨਕ ਸਾਹਿਬ ਦੇ ਜੋਤੀ ਜੋਤ ਸਮਾਣ ਦੇ ਦਿਨ ਨੂੰ ਵੀ ਸਮਰਪਿਤ ਇਹ ਦੀਵਾਨ ਕਰਦੇ, ਤੇ ਫਿਰ ਉਸ ਧਰਤੀ ਦੇ ਉੱਤੇ, ਕ੍ਰੀਏਟਰ ਦੀ ਧਰਤੀ ਦੇ ਉੱਤੇ ਗੁਰੂ ਨਾਨਕ ਇੱਕ ਜਾਮਨ ਦੇ ਤੌਰ ਤੇ ਵੀ ਉਹਨਾਂ ਸਿਵਲਾਈਜੇਸ਼ਨਸ ਦੇ ਵਿਚਕਾਰ ਬੈਠੇ ਨੇ। ਤੇ ਜੇ ਵਾਹਗਾ ਲਾਈਨ ਹੁਸੈਨੀਵਾਲਾ ਤੋਂ ਤੁਸੀਂ ਚਲੇ ਜਾਓ ਗੁਜਰਾਤ ਤੱਕ, ਤੇ ਗੁਜਰਾਤ ਦੇ ਸਮੁੰਦਰ ਲਖਪਤ ਹੈ ਥਾਂ, ਉਹਦੇ ਵਿਚਕਾਰ ਵੀ ਸਮੁੰਦਰ ਦੇ ਵਿੱਚ ਗੁਰੂ ਨਾਨਕ ਸਾਹਿਬ ਦੀ ਯਾਦ 'ਚ ਗੁਰਦੁਆਰੇ ਜਿੱਥੇ ਗੁਰੂ ਨਾਨਕ ਸਾਹਿਬ ਗਏ ਨੇ, ਉਹ ਭਾਰਤੀ ਫੌਜ ਦੇ ਕੰਟਰੋਲ 'ਚ ਹੈ। ਤੇ ਮੈਂ ਬਹੁਤ ਵਾਰ ਕਹਿੰਦਾ ਹੁੰਦਾ ਕਿ ਇਹ ਸਿਵਲਾਈਜੇਸ਼ਨਸ ਦੋਨਾਂ ਦੇ ਵਿਚਕਾਰ ਸਿੱਖ ਸਿਵਲਾਈਜੇਸ਼ਨ ਇਸ ਗੱਲ ਦਾ ਸਬੂਤ ਹੈ, ਜਦੋਂ ਅਸੀਂ ਬਫਰ ਸਟੇਟ ਦੀ ਗੱਲ ਕਰਦੇ ਕਿ ਇਹਨਾਂ ਦੋਨਾਂ ਸਭਿਅਤਾਵਾਂ ਦਾ ਟਕਰਾਅ ਹੈ ਇੱਕ ਦੂਸਰੇ ਨੂੰ। ਅਜੇ UN ਦੀ ਡਿਬੇਟ ਹੀ ਦੇਖ ਲਈਏ ਤੇ ਫਿਰ ਇਹ ਸਮਝ ਆ ਜਾਂਦੀ ਹੈ ਕਿ ਬਹੁ ਗਿਣਤੀ ਭਾਰਤ ਦੀ ਜ਼ਹਿਨੀਅਤ ਨੇ ਪਾਕਿਸਤਾਨ ਨੂੰ ਕਦੇ ਮੰਨਿਆ ਹੀ ਨਹੀਂ ਹੈ। ਇਸਲਾਮ ਉਹਨਾਂ ਦੇ ਲਈ ਮਲੇਛਾ ਦਾ ਮਜ਼ਹਬ ਹੈ, ਤੇ ਸਿੱਖਾਂ ਨੂੰ ਵੀ ਉਹਨਾਂ ਨੇ ਜਿਹੜਾ ਜਿਸ ਅੰਦਾਜ਼ ਦੇ ਵਿੱਚ ਡੀਲ ਕੀਤਾ ਸਾਰੇ ਪੀਰੀਅਡ 'ਚ, 5 ਸਦੀਆਂ ਦੇ ਵੈਰ ਦੀ ਗੱਲ ਸਾਡੇ ਸਾਹਮਣੇ ਆਈ ਹੈ। ਤੇ ਜੇ ਕੋਈ ਜਵਾਬ ਹੈ ਅਲਟੀਮੇਟਲੀ, ਔਰ ਇਹ ਗੱਲ ਸਾਨੂੰ ਸਮਝਣ ਦੀ ਲੋੜ ਹੈ ਕਿ ਟਕਰਾਅ ਦਾ ਸਾਰਾ ਪਾਸਾ ਚੱਲ ਰਿਹਾ ਹੈ। ਸਾਡੀ ਸਿਵਲਾਈਜੇਸ਼ਨ ਜਿਹੜੀ ਕਿ ਅੱਜ ਬੇਸ਼ੱਕ ਦਰਿਆਏ ਜਮਨਾ ਤੋਂ ਵਾਘਾ ਤੱਕ ਸਿਮਟ ਗਈ ਹੈ, ਲੇਕਿਨ ਇਸ ਦੇ ਵਿੱਚ ਸਾਡੇ 80% ਲੋਕ ਰਹਿੰਦੇ ਨੇ। ਵਾਘਾ ਪਾਰ ਸਾਡੇ 174 ਤੋਂ ਜ਼ਿਆਦਾ ਇਤਿਹਾਸਕ ਗੁਰਧਾਮ ਨੇ। ਪੰਜਾਬਾਂ ਦੀ ਸਾਂਝ ਦੀ ਗੱਲ ਅਕਸਰ ਹੁੰਦੀ ਹੈ, ਤੇ ਕੋਈ ਵੀ ਟਕਰਾਅ ਜਿਹੜਾ ਭਾਰਤ ਔਰ ਪਾਕਿਸਤਾਨ ਦੇ ਵਿੱਚ ਹੋਏਗਾ, ਜਿਵੇਂ 600 ਤੋਂ ਜ਼ਿਆਦਾ ਪਾਕਿਸਤਾਨ ਦੇ ਪ੍ਰਾਈਮ ਮਿਨਿਸਟਰ ਨੇ ਕਿਹਾ UN 'ਚ ਖਲੋ ਕੇ ਕਿ ਜਨਵਰੀ ਤੋਂ ਹੁਣ ਤੱਕ 600 ਤੋਂ ਜ਼ਿਆਦਾ ਜਿਹੜੀਆਂ ਬਾਰਡਰ ਦੇ ਉੱਤੇ ਵਾਇਲੇਸ਼ਨਸ ਹੋਈਆਂ ਨੇ, ਗੋਲੀਆਂ ਚੱਲੀਆਂ, ਦੋਨੋਂ ਇਲਜ਼ਾਮ ਦਿੰਦੇ ਨੇ ਇੱਕ ਦੂਜੇ ਤੇ। ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਐਵਰੀ ਡੇ ਫਾਇਰਿੰਗ ਆਮ ਲੋਕ ਸਫਰ ਕਰਦੇ ਨੇ, ਤੇ ਇਸ ਸਭ ਦਾ ਕੋਈ ਜਵਾਬ ਵੀ ਹੈ। ਔਰ ਉਹ ਜਵਾਬ ਜਦੋਂ ਅਸੀਂ ਖਾਲਿਸਤਾਨ ਦੀ ਗੱਲ ਕਰਦੇ, ਸਾਡੇ ਆਪਣੇ ਭਰਾ ਭੈਣਾਂ ਨੂੰ ਵੀ ਅਜੇ ਇਸ ਸ਼ਬਦ ਤੋਂ ਖੌਫ ਲੱਗਦਾ, ਪਰ ਇਹ ਅਲਟੀਮੇਟ ਆਨਸਰ ਹੈ। ਸਾਡੇ ਲਈ ਕੋਈ ਵਖਰੇਵਾ ਨਹੀਂ ਹੈ। ਸਿੱਖ ਸਿਵਲਾਈਜੇਸ਼ਨ ਇਹਨਾਂ ਦੋਨਾਂ ਦੇ ਵਿਚਕਾਰ, ਇਹਨਾਂ ਦੋਨਾਂ ਨੂੰ ਪਿੱਛੇ ਧੱਕੇਗੀ। ਕੋਈ ਵੀ ਨਿਊਕਲੀਅਰ ਐਂਡ ਨਹੀਂ ਹੋਏਗਾ ਵਾਰ ਦਾ, ਕਿਉਂਕਿ ਸਾਡਾ ਕੋਈ ਇਨਹੈਰੈਂਟ ਵੈਰ ਨਾ ਹਿੰਦੂ ਧਰਮ ਨਾਲ ਹੈ, ਨਾ ਇਨਹੈਰੈਂਟ ਵੈਰ ਇਸਲਾਮ ਨਾਲ ਹੈ। 18ਵੀਂ ਸਦੀ 'ਚ ਵੀ ਸਾਡੀ ਲੜਾਈ ਜ਼ੁਲਮ ਦੇ ਖਿਲਾਫ ਸੀ, ਅੱਜ ਵੀ ਸਾਡੀ ਲੜਾਈ ਜ਼ੁਲਮ ਦੇ ਖਿਲਾਫ ਹੈ। ਔਰ ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ, ਗੁਰੂ ਨਾਨਕ ਸਾਹਿਬ ਦਾ ਕਰਤਾਰਪੁਰ, ਗੁਰੂ ਨਾਨਕ ਸਾਹਿਬ ਦਾ ਲਖਪਤ ਔਰ ਉਹ ਨਨਕਾਣਾ ਸਾਹਿਬ ਦੀ ਧਰਤੀ, ਜਿਸ ਨੂੰ ਅੱਜ ਵੀ ਉਹ ਮੁਕੱਦਸ ਥਾਂ ਸਿਰਫ ਸਿੱਖਾਂ 'ਚ ਹੀ ਨਹੀਂ, ਮੁਸਲਮਾਨ ਵੀ ਉਸ ਕਦਰ ਉਸ ਧਰਤੀ ਦੇ ਪੀਰ ਗੁਰੂ ਨਾਨਕ ਕਰਕੇ ਉਹਨਾਂ ਨੂੰ ਯਾਦ ਕਰਦੇ ਨੇ। ਸੋ ਇਹ ਸਿੱਖੀ ਦੀ ਸਾਂਝ ਦੀ ਗੱਲ ਹੈ। ਸਤਿਗੁਰੂ ਰਹਿਮਤ ਕਰਨ, ਉਹਨਾਂ ਦੀ ਉਮਤ ਪਹਿਲਾਂ ਇਸ ਗੱਲ ਨੂੰ ਸਮਝ ਸਕੇ। ਭਾਈ ਈਸ਼ਰ ਸਿੰਘ ਭਾਈਆ ਇੱਕ ਪੰਜਾਬੀ ਦੇ ਬੜੇ ਪ੍ਰਸਿੱਧ ਸ਼ਾਇਰ ਹੋਏ ਨੇ, ਤੇ ਉਹਨਾਂ ਨੇ ਇੱਕ ਥਾਂ ਤੇ ਗੁਰੂ ਨਾਨਕ ਸਾਹਿਬ ਨੂੰ ਸਮਰਪਿਤ ਇੱਕ ਨਜ਼ਮ ਲਿਖਦਿਆਂ ਅਖੀਰ 'ਚ 2 ਲਾਈਨਾਂ ਕਹੀਆਂ ਸੀ ਕਿ ਅਸੀਂ ਚੰਦਨ ਨੂੰ ਬਾਂਸਾਂ ਵਿੱਚ ਦੱਬ ਦਿੱਤੇ, ਸਮਝ ਸਕਿਆ ਨਹੀਂ ਇਨਸਾਨ ਤੈਨੂੰ, ਅਜੇ ਸਿੱਖ ਵੀ ਤੈਨੂੰ ਨਹੀਂ ਸਮਝ ਸਕੇ, ਸਮਝੇ ਕਿਵੇਂ ਹਿੰਦੂ ਮੁਸਲਮਾਨ ਤੈਨੂੰ। ਕਿ ਚੰਦਨ ਦੀ ਖੁਸ਼ਬੂ ਸੀ ਗੁਰੂ ਨਾਨਕ ਦੀ ਵਿਚਾਰਧਾਰਾ, ਉਹ ਖੁਸ਼ਬੂ ਹੈ। ਮੁਲਤਾਨ 'ਚ ਜਾਂਦੇ ਨੇ, ਅੱਗੋਂ ਪੀਰ ਮੁਲਤਾਨ ਦੇ ਦੁੱਧ ਪਿਆਲਾ ਭਰ ਲੈ ਆਈ, ਕਿ ਉਹ ਲੈ ਆਉਂਦੇ ਨੇ, ਬਾਬੇ ਕੱਢ ਕਰ ਬਗਲ ਤੇ ਚਮੇਲੀ ਦੁੱਧ ਵਿੱਚ ਰਲਾਈ, ਜੋ ਸਾਗਰ ਵਿੱਚ ਗੰਗ ਸਮਾਈ। ਹੁਣ ਉਹ ਚਮੇਲੀ ਖੁਸ਼ਬੂ ਹੈ। ਗੁਰੂ ਨਾਨਕ ਸਾਹਿਬ ਦਾ ਮੈਸੇਜ ਹੈ ਕਿ ਭਾਈ ਇਹ ਖੁਸ਼ਬੂ ਨੇ ਰੱਬ ਦੇ ਬੰਦੇ, ਫਕੀਰ ਖੁਸ਼ਬੂ ਹੁੰਦੇ ਨੇ। ਅਸੀਂ ਕੋਈ ਕਬਜ਼ੇ 'ਚ ਯਕੀਨ ਨਹੀਂ ਰੱਖਦੇ, ਸਾਡੀ ਵਿਚਾਰਧਾਰਾ ਸਰਬੱਤ ਦੇ ਭਲੇ 'ਚ ਯਕੀਨ ਰੱਖਦੀ ਹੈ। ਪਰ ਜਿਹੜੀ ਸਾਡੀ ਧਰਤੀ ਹੈ, ਸਾਡਾ ਹੋਮਲੈਂਡ ਹੈ, ਜੇ ਉੱਥੇ ਅਸੀਂ ਮਹਿਫੂਜ਼ ਨਹੀਂ ਹੋਵਾਂਗੇ, ਜੇ ਉੱਥੇ ਸਾਡੀਆਂ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਨਹੀਂ ਹੋਣਗੇ, ਜੇ ਆਪਣੀ ਧਰਤੀ ਦੇ ਉੱਤੇ ਸਿੱਖੀ ਨੂੰ ਬੇਗਾਨਾਪਨ ਦਾ ਜਿਹੜਾ ਅਹਿਸਾਸ ਕਰਵਾਇਆ ਜਾਏਗਾ, ਜਿਹੜਾ ਲਗਾਤਾਰ ਪਿਛਲੇ 70 ਸਾਲ ਤੋਂ ਆਮ ਤੌਰ ਤੇ ਔਰ 33 ਸਾਲ ਤੋਂ ਖਾਸ ਤੌਰ ਤੇ ਕਰਵਾਇਆ ਜਾ ਰਿਹਾ, ਤੇ ਫਿਰ ਅਸੀਂ ਕਿਸ ਮੂੰਹ ਦੇ ਨਾਲ ਗੁਰੂ ਨੂੰ ਆਪਣਾ ਮੂੰਹ ਦਿਖਾਵਾਂਗੇ ਜੇ ਅਸੀਂ ਆਪਣੇ ਫਰਜ਼ ਦੀ
ਪੂਰਤੀ ਦੇ ਲਈ ਆਪਣਾ ਬਣਦਾ ਹਿੱਸਾ ਨਾ ਪਾਈਏ। ਸਤਿਗੁਰੂ ਰਹਿਮਤ ਕਰਨ। ਜਿੱਥੇ ਮੈਂ ਦੋਨਾਂ ਪਰਿਵਾਰਾਂ ਨੂੰ ਭਾਈ ਮਹਿੰਦਰ ਸਿੰਘ ਜੀ, ਭਾਈ ਨਰਿੰਦਰ ਸਿੰਘ ਜੀ ਮੁਬਾਰਕਬਾਦ ਦਿੰਦਾ, ਉੱਥੇ ਮੈਂ ਗੁਰਦੁਆਰਾ ਪ੍ਰਬੰਧਕਾਂ ਦਾ, ਜਿਵੇਂ ਮੈਂ ਅਕਸਰ ਇਹ ਕਹਿੰਦਾ ਕਿ ਇੱਥੇ ਆ ਕੇ ਘਰ ਵਾਂਗ ਮਹਿਸੂਸ ਹੁੰਦਾ, ਘਰ ਵਾਂਗ ਹੀ ਨਹੀਂ ਘਰ ਹੀ ਮਹਿਸੂਸ ਹੁੰਦਾ। ਔਰ ਇਹ ਸਟੇਜ ਪੰਥਕ ਸਟੇਜ ਵੀ ਹੈ ਔਰ ਸਾਰਿਆਂ ਦੇ ਨਾਲ ਇੱਕ ਪਰਿਵਾਰਕ ਨਾਤਾ ਹੈ। ਹਾਲਾਂ ਪਿਛਲੇ 2 ਮਹੀਨੇ 'ਚ ਮੈਂ ਆ ਨਹੀਂ ਸਕਿਆ, ਬੇਟਾ ਕਰਮਵੀਰ ਸਿੰਘ ਦੀ ਗ੍ਰੈਜੂਏਸ਼ਨ ਨਾਲ ਸੰਬੰਧਿਤ ਸਮਾਗਮ ਵੀ ਸੀ, ਪਰਿਵਾਰ ਨਾਰਾਜ਼ ਵੀ ਹੈ, ਕੱਲ ਵੀ ਨਾਰਾਜ਼ਗੀ ਦਾ ਇਜ਼ਹਾਰ ਕਰ ਰਹੇ ਸੀ। ਪਰ ਮੈਂ ਕਿਹਾ ਜੀ ਕਈ ਵਾਰ ਕਈ ਪਾਸੇ ਜਾਣ ਦਾ ਹੁੰਦਾ ਹੈ। ਹਾਲਾਂ ਮੇਰੀ ਹਮੇਸ਼ਾ ਚਾਹਨਾ ਹੁੰਦੀ ਹੈ ਕਿ ਫਸਟ ਅਵੇਲੇਬਲ ਓਪਰਚੁਨਿਟੀ ਜਿਹੜੀ ਹੈ ਮੈਂ ਇੱਥੇ ਜ਼ਰੂਰ ਆਵਾਂ। ਕਿਸੇ ਵੀ ਭੁੱਲ ਚੁੱਕ ਲਈ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।